ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ ਵਿੱਚ ਮੇਰੇ ਨਾਲ ਮੌਜੂਦ ਨੇ। ਆਓ ਨਾ ਮਿਲ ਕੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ, ਅੱਜ 5 ਦਸੰਬਰ 2016 22 ਮੱਘਰ ਨਾਨਕਸ਼ਾਹੀ ਸੰਮਤ 548 ਦਾ ਦਿਨ ਹੈ। ਤੇ ਡਾਕਟਰ ਸਾਹਿਬ, ਜਿਸ ਤਰ੍ਹਾਂ ਕਿ ਪ੍ਰੋਗਰਾਮ ਦੇ ਸ਼ੁਰੂ ਵਿੱਚ ਅੱਜ ਸਾਡੇ ਪਹਿਲੇ ਵੀਕ ਦਾ ਯਾਨੀ ਕਿ ਸਾਡਾ ਪਹਿਲਾ ਪ੍ਰੋਗਰਾਮ ਹੈਗਾ। ਤੇ ਮੈਂ ਚਾਹਾਂਗੀ ਕਿ ਜਿਹੜੇ ਅੱਜ ਦੇ ਇਸ਼ੂ ਹੈਗੇ ਨੇ ਉਹ ਆਪਾਂ ਤੁਹਾਡੇ ਵੀਕਐਂਡ ਤੋਂ ਬਾਅਦ ਹੀ ਡਿਸਕਸ ਕਰਾਂਗੇ। ਪਹਿਲਾਂ ਤੁਸੀਂ ਸਾਡੇ ਦਰਸ਼ਕਾਂ ਨੂੰ ਆਪਣਾ ਵੀਕਐਂਡ ਦੱਸ ਦਿਓ, ਤੁਸੀਂ ਕਿੱਥੇ ਗੁਜ਼ਾਰਿਆ ਤੇ ਕੀ ਕੀਤਾ। ਦੇਖੋ, ਵੈਸੇ ਪਹਿਲੀ ਤਾਂ ਖੁਸ਼ੀ ਦੀ ਗੱਲ ਇਹ ਹੈ ਵੀ ਇਸ ਸੀਜ਼ਨ ਦੀ ਪਹਿਲੀ ਬਰਫ਼ਬਾਰੀ ਅਸੀਂ ਦੇਖੀ ਜੀ। ਔਰ ਉਹ ਦੇਖੀ ਵੀ ਉਸ ਥਾਂ 'ਤੇ ਜਿੱਥੇ 365 ਦਿਨਾਂ 'ਚੋਂ 265 ਦਿਨ ਮੀਂਹ ਪੈਂਦੇ ਨੇ, ਸਨੋ ਨਹੀਂ ਹੁੰਦੀ। ਪਰ ਅੱਜ ਜਦੋਂ ਸੀਐਟਲ ਏਅਰਪੋਰਟ 'ਤੇ ਅਸੀਂ ਪਹੁੰਚੇ ਜੀ ਸੋ ਬਰਫ਼ਬਾਰੀ ਸੀ, ਇਸ ਲਈ ਇਵਨ ਫਲਾਈਟ ਵੀ ਆਲਮੋਸਟ 1 ਘੰਟਾ ਲੇਟ ਹੋਈ। ਲੇਕਿਨ ਇਹ ਅਸੀਂ ਕਹਿ ਸਕਦੇ ਹਾਂ ਵੀ ਨਿਊਯਾਰਕ, ਵਾਸ਼ਿੰਗਟਨ ਡੀਸੀ 'ਚ ਅਸੀਂ ਬਰਫ਼ਬਾਰੀ ਨਹੀਂ ਦੇਖੀ, ਸੀਐਟਲ 'ਚ ਦੇਖੀ। ਹਾਲਾਂਕਿ ਜਿਹੜੀ ਵੈਦਰ ਫੋਰਕਾਸਟ ਸੀ ਉਹਦੇ ਮੁਤਾਬਕ ਨਿਊਯਾਰਕ ਅੱਜ ਬਿਲੋ 40 ਟੈਂਪਰੇਚਰ ਸੀ, ਸਨੋ ਸੀ। ਸੋ ਮੈਂ ਐਕਸਪੈਕਟ ਕਰਦਾ ਸੀ ਕਿ ਜਿਉਂ ਹੀ ਮੈਂ ਲੈਂਡ ਕਰਾਂਗਾ ਨਿਊਯਾਰਕ ਉੱਥੇ ਵੀ ਬਰਫ਼ ਹੋਏਗੀ, ਪਰ ਇੱਥੇ ਬਰਫ਼ਬਾਰੀ ਨਹੀਂ ਸੀ। ਸੋ ਪਹਿਲੀ ਤਾਂ ਮੂੰਹ ਮਿੱਠਾ ਕਰਵਾਉਣ ਵਾਲੀ ਗੱਲ ਇਹ ਹੈ ਕਿ ਅੱਜ ਬਰਫ਼ ਦੇਖੀ ਹੈ ਜੀ। ਜਿਵੇਂ ਅਸੀਂ ਫਰਾਈਡੇ ਦੇ ਪ੍ਰੋਗਰਾਮ 'ਚ ਦੱਸਿਆ ਸੀ ਕਿ ਸੀਐਟਲ ਟੀਵੀ 84 ਦੇ ਵੈਲ ਵਿਸ਼ਰਸ ਨੇ ਇੱਕ ਇਕੱਠ ਸੈਟਰਡੇ ਸ਼ਾਮ ਨੂੰ ਰੱਖਿਆ ਹੋਇਆ ਸੀ, ਜਿਸ ਦੇ ਵਿੱਚ ਸੀਐਟਲ ਤੋਂ ਵੀ ਔਰ ਖ਼ਾਸ ਤੌਰ 'ਤੇ ਸਰੀ ਤੋਂ, ਕੈਨੇਡਾ ਤੋਂ ਆਲਮੋਸਟ ਕਾਫੀ ਸਾਡੇ ਵੀਰਾਂ ਨੇ ਆ ਕੇ ਸ਼ਮੂਲੀਅਤ ਕੀਤੀ। ਉਹਨਾਂ ਦੇ ਵਿੱਚ ਹਰਕੀਰਤ ਸਿੰਘ, ਕਮਲਜੀਤ ਸਿੰਘ, ਬਹਾਦਰ ਸਿੰਘ, ਪਾਲਾ ਸਿੰਘ, ਇਹ ਸਾਰੇ ਹੀ ਵੀਰ, ਸ਼ਾਇਦ ਕਿਸੇ ਦਾ ਨਾਮ ਹੈ ਰਹਿ ਵੀ ਗਿਆ, ਸੁਨੀਲ ਕੁਮਾਰ ਜੀ, ਕਿਉਂਕਿ ਇਹ ਸਾਰੇ ਹੀ ਜਿੱਥੇ ਸਿੱਖ ਨੇਸ਼ਨ ਆਰਗੇਨਾਈਜੇਸ਼ਨ ਨਾਲ ਜੁੜੇ ਹੋਏ ਨੇ, ਜਿਹੜਾ ਇਸ ਵੇਲੇ ਕੈਨੇਡਾ ਦੇ ਵਿੱਚ ਸਭ ਤੋਂ ਵੱਡਾ ਬਲੱਡ ਡੋਨਰ ਜਿਹੜਾ ਗਰੁੱਪ ਹੈ। ਇਸ ਦੇ ਨਾਲ ਇਹ ਪੰਜਾਬ ਗਾਰਡੀਅਨ ਅਖਬਾਰ ਵੀ ਕੱਢਦੇ ਨੇ, ਜਿਹੜੀ ਬੜੀ ਪੋਪੂਲਰ ਅਖਬਾਰ ਹੈ ਜੀ। ਔਰ ਉਹਨਾਂ ਨੇ ਹੁਣ ਕੁਛ ਮਹੀਨਿਆਂ ਤੋਂ ਸਭ ਰੰਗ ਇੱਕ ਪ੍ਰੋਗਰਾਮ ਵੀ ਹਫ਼ਤੇ 'ਚ ਇੱਕ ਦਿਨ ਸ਼ੁਰੂ ਕੀਤਾ ਹੈ ਲੋਕਲ ਟੀਵੀ ਚੈਨਲ 'ਤੇ, ਔਰ ਉਹਨਾਂ ਦੇ ਨਾਲ ਸਾਡੀ ਗੱਲਬਾਤ ਹੋਈ ਹੈ। ਬਹੁਤ ਜਲਦੀ ਆਉਣ ਵਾਲੇ ਔਰ ਭਾਵੇਂ ਇਸ ਹਫ਼ਤੇ ਤੋਂ ਹੀ ਅਸੀਂ ਵੀ ਉਹਨਾਂ ਦਾ ਸਭ ਰੰਗ ਜਿਹੜਾ ਉਸ ਨੂੰ ਰਿਲੇ ਕਰਿਆ ਕਰਾਂਗੇ ਆਪਣੇ ਟੀਵੀ 84 ਤੋਂ। ਜੀ। ਨੈਕਸਟ ਡੇ ਐਤਵਾਰ ਦਾ ਦੀਵਾਨ 2 ਗੁਰਦੁਆਰਾ ਸਾਹਿਬ 'ਚ, ਕਿਉਂਕਿ ਸੀਐਟਲ ਦੇ ਵਿੱਚ ਕਾਫੀ ਵੱਡੀ ਗਿਣਤੀ 'ਚ ਹੁਣ ਸਿੱਖ ਸੰਗਤਾਂ ਨੇ, ਸੋ ਵੱਡੇ 2 ਗੁਰਦੁਆਰਾ ਸਾਹਿਬਾਨ ਨੇ। ਪਹਿਲਾਂ ਤਾਂ ਮੇਨ ਗੁਰਦੁਆਰਾ ਸਾਹਿਬ ਰੈਂਟਨ ਦੇ ਵਿੱਚ ਐਡਰੈਸ ਕੀਤਾ ਸੰਗਤ ਨੂੰ। ਜੀ। ਉੱਥੇ ਇਹ ਐਤਵਾਰ ਦਾ ਦੀਵਾਨ ਜਿੱਥੇ ਭਗਤ ਨਾਮਦੇਵ ਜੀ ਦੇ ਜਨਮ ਦਿਨ ਦੇ ਤੌਰ 'ਤੇ ਮਨਾਇਆ ਜਾ ਰਿਹਾ ਸੀ, ਉੱਥੇ ਬਾਬਾ ਜ਼ੋਰਾਵਰ ਸਿੰਘ ਜੀ ਦਾ ਜਨਮ ਦਿਨ ਔਰ ਸ਼ਹੀਦ ਬਾਬਾ ਗੁਰਬਖਸ਼ ਸਿੰਘ, ਜਿਨ੍ਹਾਂ ਨੇ 30 ਸਿੰਘਾਂ ਦੇ ਨਾਲ ਅਕਾਲ ਤਖਤ ਸਾਹਿਬ ਨੂੰ ਡਿਫੈਂਡ ਕਰਦਿਆਂ 18ਵੀਂ ਸਦੀ ਦੇ ਵਿੱਚ ਸ਼ਹੀਦੀ ਪਾਈ ਸੀ, ਉਹਨਾਂ ਦੀ ਯਾਦ ਨੂੰ ਸਮਰਪਿਤ ਦੀਵਾਨ ਸੀ। ਸੋ ਦੂਸਰਾ ਦੀਵਾਨ ਉੱਥੋਂ ਐਡਰੈਸ ਕਰਨ ਤੋਂ ਬਾਅਦ ਗੁਰਦੁਆਰਾ ਤੇਗ ਬਹਾਦਰ ਸਾਹਿਬ, ਜਿੱਥੇ ਕਿ ਵਿਸ਼ੇਸ਼ ਤੌਰ 'ਤੇ ਕੱਲ੍ਹ ਗੁਰੂ ਤੇਗ ਬਹਾਦਰ ਸਾਹਿਬ ਦਾ ਸ਼ਹੀਦੀ ਦਿਨ ਹੀ ਮਨਾਇਆ ਜਾ ਰਿਹਾ ਸੀ। ਹਾਲਾਂਕਿ ਉੱਥੇ 1 ਵਜੇ ਦੇ ਕਰੀਬ ਭੋਗ ਪੈ ਜਾਂਦਾ ਹੈ, ਪਰ ਸੰਗਤ ਨੂੰ ਉਡੀਕ ਸੀ। ਅਸੀਂ ਇੱਧਰੋਂ ਫਿਨਿਸ਼ ਕਰਕੇ ਜਦੋਂ ਗਏ ਅੱਧੇ ਘੰਟੇ ਦੇ ਵਿੱਚ ਡਰਾਈਵ ਵੀ ਹੈ ਜੀ, 1:15 ਵਜੇ ਦੇ ਕਰੀਬ ਪਹੁੰਚੇ, ਲੇਕਿਨ ਸੰਗਤਾਂ ਨੇ ਪੂਰੇ ਸਬਰ ਦੇ ਨਾਲ ਔਰ ਉਤਸ਼ਾਹ ਦੇ ਨਾਲ ਸਾਡਾ ਸਵਾਗਤ ਕੀਤਾ ਔਰ ਦੀਵਾਨ ਜਿਹੜਾ ਬੜਾ ਲੇਟ ਤੱਕ ਚੱਲਿਆ। ਸੋ ਦੋਨੋਂ ਗੁਰਦੁਆਰਾ ਸਾਹਿਬਾਨ ਦੇ ਪ੍ਰੋਗਰਾਮਾਂ 'ਚ ਮੁੱਖ ਤੌਰ ਦੇ ਉੱਤੇ ਜੋ ਟੀਵੀ 84 ਦੀ ਇਸ ਸਾਰੇ ਪਿਛਲੇ 4 ਸਾਲ ਦੇ ਪੀਰੀਅਡ ਦੇ ਵਿੱਚ ਘਾਲਣੇ ਕਾਜ਼ ਨੂੰ ਅੱਗੇ ਤੋਰਨ ਦੀ, ਉਸ ਨੂੰ ਦਰਸ਼ਕ ਤਾਂ ਖੈਰ ਹਮੇਸ਼ਾ ਹੀ ਸੰਗਤ ਦੇ ਵਿੱਚ ਐਡਮੀਰੇਸ਼ਨ ਹੁੰਦੀ ਹੈ, ਬਟ ਸਪੀਕਰਸ ਨੇ ਵੀ ਇਸ ਨੂੰ ਐਡਮਾਇਰ ਕੀਤਾ ਔਰ ਹਮਾਇਤ ਦਾ ਵੀ ਭਰੋਸਾ ਦਿੱਤਾ ਜੀ। ਸੋ ਮੈਂ ਹੋਰ ਜ਼ਿਆਦਾ ਵਕਤ ਹੁਣ ਇਹਦੇ 'ਤੇ ਨਹੀਂ ਲਵਾਂਗਾ, ਕਿਉਂਕਿ ਸਾਡੇ ਲਈ ਇਹ ਵੀ ਇੱਕ ਫਖਰ ਵਾਲੀ ਗੱਲ ਹੈ ਕਿ ਸ਼ੁੱਕਰਵਾਰ ਅਸੀਂ ਜਿਹੜਾ ਫਾਈਨਲ ਸ਼ੋਅ ਕੀਤਾ ਪਿਛਲੇ ਹਫ਼ਤੇ ਦਾ, ਉਦੋਂ ਹਾਰਟ ਆਫ ਏਸ਼ੀਆ ਕਾਨਫਰੰਸ ਸ਼ੁਰੂ ਹੋਣ ਵਾਲੀ ਸੀ, ਸੈਚਰਡੇ ਮਾਰਨਿੰਗ ਉਹ ਸੀ, ਔਰ ਸਾਡਾ ਪਹਿਲਾ ਮੇਨ ਸੈਗਮੈਂਟ ਜਿਹੜਾ ਹਾਰਟ ਆਫ ਏਸ਼ੀਆ ਦੇ ਮੌਕੇ 'ਤੇ ਵਿਦੇਸ਼ ਮਾਮਲਿਆਂ ਦੇ ਵਿਸ਼ੇਸ਼ ਸਲਾਹਕਾਰ ਪਾਕਿਸਤਾਨ ਦੀ ਸਰਕਾਰ 'ਚ ਸਰਤਾਜ ਅਜ਼ੀਜ਼, ਜਿਹੜੇ ਕਿ ਬੜੇ ਮੰਝੇ ਹੋਏ
ਡਿਪਲੋਮੈਟ ਨੇ ਔਰ ਬੜੇ ਹੀ ਜਿਸ ਨੂੰ ਮੈਂ ਸਮਝਦਾ ਵੀ ਜਦੋਂ ਇੱਕ ਸ਼ਬਦ ਇਸਤੇਮਾਲ ਹੁੰਦਾ ਹੈ ਗੁਰਗ ਜੀ ਪੂਰੇ ਉਹ ਸਮਝਦੇ ਨੇ ਸਾਰੇ ਨੁਆਂਸ, ਖਾਸ ਤੌਰ 'ਤੇ ਇੰਡੀਅਨ ਮਿਸਚਿਫ ਨੂੰ ਵੀ ਚੰਗੀ ਤਰ੍ਹਾਂ ਸਮਝਦੇ ਨੇ। ਉਹ ਪਾਕਿਸਤਾਨ ਦੀ ਉਹਨਾਂ ਨੇ ਨੁਮਾਇੰਦਗੀ ਕਰਨੀ ਸੀ, ਸੋ ਅਸੀਂ ਇਹ ਮੰਗ ਵਿਸ਼ੇਸ਼ ਤੌਰ 'ਤੇ ਕੀਤੀ ਸੀ ਕਿ ਉਹ ਜਦੋਂ ਉਸ ਹਾਰਟ ਆਫ ਏਸ਼ੀਆ ਕਾਨਫਰੰਸ ਜਾਣ ਅਤੇ ਫਿਰ ਸਿੱਖਾਂ ਦੀ ਗੱਲ, ਸਿੱਖਾਂ ਦੇ ਸਵੈ ਨਿਰਣੇ ਦਾ ਹੱਕ, ਰਾਈਟ ਆਫ ਸੈਲਫ ਡਿਟਰਮੀਨੇਸ਼ਨ, ਜੀ ਖਾਲਿਸਤਾਨ ਦੀ ਗੱਲ ਵੀ ਜ਼ਰੂਰ ਕਰਨ। ਸੋ ਅਸੀਂ ਤਾਂ ਇੱਕ ਹਮਸਾਏ ਦੇ ਨਾਤੇ ਔਰ ਜਿੱਥੇ ਸਾਡਾ ਇੱਕ ਬੇਸ ਹੈ ਔਰ ਜਿਹੜੀ ਸਾਂਝ ਹੈ ਉਸ ਦੀ ਗੱਲ ਕੀਤੀ। ਚਲੋ ਪਹਿਲਾ ਪਾਰਟ ਤਾਂ ਅਸੀਂ ਇਸ ਦਾ ਇਫੈਕਟ ਕੀ ਹੋਇਆ ਇਹਦੀ ਗੱਲ ਤਾਂ ਅਸੀਂ ਬਾਅਦ 'ਚ ਕਰਦੇ ਹਾਂ, ਪਰ ਇਸ ਸਾਡੀ ਅਪੀਲ ਨੂੰ ਜਾਂ ਸਾਡੇ ਸੈਗਮੈਂਟ ਨੂੰ ਜਿੰਨਾ ਜ਼ਬਰਦਸਤ ਹੁੰਗਾਰਾ ਮਿਲਿਆ, 4 ਸਾਲ ਦੇ ਪੀਰੀਅਡ 'ਚ ਬਹੁਤ ਸਾਰੇ ਸੈਗਮੈਂਟ ਪੋਪੂਲਰ ਹੁੰਦੇ ਨੇ, ਪਰ ਇਸ ਦੇ ਵਿੱਚ ਲਗਭਗ 24 ਘੰਟੇ ਦੇ ਪੀਰੀਅਡ 'ਚ 26,000 ਤੋਂ ਜ਼ਿਆਦਾ ਜਿਹੜੇ ਵਿਊਅਰਸ ਨੇ ਉਹਨਾਂ ਨੇ ਇਹ ਸੈਗਮੈਂਟ ਦੇਖਿਆ ਔਰ 550 ਦੇ ਕਰੀਬ ਇਸ ਦੇ ਸ਼ੇਅਰ ਸਨ ਔਰ 333 ਇਸ 'ਤੇ ਕਾਮੈਂਟ ਨੇ। ਮੈਂ ਇਹਦੇ ਬਾਵਜੂਦ ਪੂਰਾ ਜ਼ੋਰ ਲਾ ਕੇ ਵੀ 100-150 ਕਾਮੈਂਟ ਪੜ੍ਹ ਸਕਿਆ ਹੋਵਾਂਗਾ, ਕਿਉਂਕਿ ਜਿਹਨੇ ਵੀ ਲਿਖਿਆ ਹੈ ਉਹਨੇ ਵਿੱਚ ਵਿਦ ਪੈਸ਼ਨ, ਵਿਦ ਲਵ ਔਰ ਜਿੰਨਾ ਪਿਆਰ ਔਰ ਜਿੰਨੀ ਹਮਾਇਤ ਸਿੱਖਾਂ ਦੇ ਲਈ ਮੈਂ ਦੇਖ ਰਿਹਾ ਕਿ ਇਸ ਵੇਲੇ ਪਾਕਿਸਤਾਨ ਦੇ ਸਾਡੇ ਭੈਣਾਂ ਭਰਾਵਾਂ 'ਚ ਹੈ ਔਰ ਉਹਦੇ 'ਚ ਹਰ ਪਾਸਿਓਂ, ਇਹ ਨਹੀਂ ਕਿ ਇਕੱਲੇ ਪਾਕਿਸਤਾਨੀ ਪੰਜਾਬੀ, ਸਾਡੇ ਪਠਾਨ ਭਰਾਵਾਂ ਨੇ ਵੀ ਸਪੋਰਟ ਦੀ ਗੱਲ ਕੀਤੀ, ਸਿੰਧੀਆਂ ਨੇ ਵੀ ਗੱਲ ਕੀਤੀ, ਬਲੋਚਾਂ ਨੇ ਵੀ ਕੀਤੀ। ਸੋ ਕੁੱਲ ਮਿਲਾ ਕੇ ਮੈਂ ਸਮਝਦਾ ਹਾਂ ਵੀ ਇਸ ਵੇਲੇ ਜਿੱਥੇ ਭਾਰਤ ਦਾ ਇਹ ਮੋਦੀ ਲਾਣਾ ਪੂਰੀ ਬੇਸ਼ਰਮੀ ਦੇ ਨਾਲ ਜਿਹੜਾ ਹੈ ਉਹ ਐਂਟਾਈ ਪਾਕਿਸਤਾਨ ਲਾਈਨ ਨੂੰ ਪਰਸਿਊ ਕਰ ਰਿਹਾ, ਅਤੇ ਸਾਡੇ ਪਾਕਿਸਤਾਨੀ ਵੀਰ ਭੈਣ ਵੀ ਇਹ ਮਹਿਸੂਸ ਕਰਦੇ ਨੇ ਕਿ ਜੇ ਸਿੱਖ ਖਲੋ ਜਾਂਦੇ ਨੇ ਔਰ ਸਿੱਖਾਂ ਦਾ ਔਰ ਪਾਕਿਸਤਾਨ ਦਾ ਇੱਕ ਜਿਹੜਾ ਹੈ ਉਹ ਪਲੇਟਫਾਰਮ ਬਣ ਜਾਂਦਾ ਹੈ, ਅਤੇ ਇਹ ਇੱਕ ਇਫੈਕਟਿਵ ਇਹਨਾਂ ਦੇ ਮੂੰਹ 'ਤੇ ਤਮਾਚਾ ਹੋਏਗਾ। ਔਰ ਇਸ ਦੇ ਨਾਲ ਅਸੀਂ ਸਾਡੇ ਦਰਸ਼ਕਾਂ ਨੇ ਸਾਨੂੰ ਯਾਦ ਕਰਵਾਇਆ ਕਿ ਜੀ ਤੁਹਾਨੂੰ ਵਧਾਈਆਂ ਕਿ ਤੁਸੀਂ ਫੇਸਬੁੱਕ ਦੇ ਉੱਤੇ ਲਾਈਕਸ ਦਾ 70,000 ਦਾ ਅੰਕੜਾ ਜਿਹੜਾ ਉਹ ਪਾਰ ਕਰ ਲਿਆ। ਹਾਲਾਂਕਿ ਇਹ ਵਧਾਈ ਤਾਂ ਜਿਹੜੀ ਹੈ ਉਹ ਸੈਚਰਡੇ ਹੀ ਆ ਗਈ ਸੀ, ਲੇਕਿਨ ਅੱਜ ਮੈਂ ਦੇਖ ਰਿਹਾ ਸੀ ਵੀ ਅੰਕੜਾ ਆਲਮੋਸਟ 70,708 ਹੈ, ਕਿਉਂਕਿ ਇਸ ਹਫਤੇ ਦੇ 2 ਦਿਨਾਂ ਦੇ ਵਿੱਚ ਹੀ ਜਿਹੜਾ 700-800 ਦੇ ਕਰੀਬ ਲਾਈਕਸ ਨੇ। ਸੋ ਹਾਲਾਂਕਿ ਕੋਈ ਮੇਰਾ ਸਬਜੈਕਟ ਨਹੀਂ ਹੈ, ਲੇਕਿਨ ਜਦੋਂ ਤੁਸੀਂ ਕਿਸੇ ਪਾਸੇ ਕਦਮ ਚੁੱਕਦੇ ਹੋ ਔਰ ਤੁਹਾਨੂੰ ਉਸ ਦਾ ਹੁੰਗਾਰਾ ਮਿਲਦਾ ਹੈ ਤਾਂ ਫਿਰ ਸਾਨੂੰ ਲੱਗਦਾ ਹੈ ਕਿ ਵੀ ਸਾਡੇ ਕਦਮ ਠੀਕ ਡਾਇਰੈਕਸ਼ਨ ਵੱਲ ਨੇ ਔਰ ਠੀਕ ਮੰਜ਼ਿਲ ਵੱਲ ਅਸੀਂ ਸੇਧਤ ਹੈ। ਹੁਣ ਅਸੀਂ ਸਮਝਦੇ ਹਾਂ ਕਿ ਬਹੁਤ ਵਾਰ ਕੁਛ ਕਹਿਣ ਦੇ ਨਾਲ ਕਿਹਾ ਜਾਂਦਾ ਅਤੇ ਬਹੁਤ ਵਾਰ ਅਣਕਿਆ ਹੀ ਬਹੁਤ ਕੁਛ ਕਿਹਾ ਜਾਂਦਾ। ਹੁਣ ਸਰਤਾਜ ਅਜ਼ੀਜ਼ ਹੋਰਾਂ ਨੇ ਦਰਬਾਰ ਸਾਹਿਬ ਦੇ ਦਰਸ਼ਨਾਂ ਨੂੰ ਜਾਣ ਤੋਂ ਬਾਅਦ ਜਾਂ ਉਸ ਦੌਰਾਨ ਜਾਂ ਬਾਹਰ ਆ ਕੇ ਜਦੋਂ ਉਹਨਾਂ ਨੂੰ ਇਨਫੋਰਮੇਸ਼ਨ ਸੈਂਟਰ ਦੇ ਵਿੱਚ ਨਵਾਜਿਆ ਜਾਣਾ ਸੀ, ਉਹਨਾਂ ਨੇ ਕੀ ਕਹਿਣਾ ਸੀ ਸਾਨੂੰ ਨਹੀਂ ਪਤਾ, ਪਰ ਅਸੀਂ ਇਹ ਐਕਸਪੈਕਟ ਕਰਦੇ ਹਾਂ ਕਿ ਇੰਡੀਅਨ ਗੌਰਮੈਂਟ ਨੂੰ ਜ਼ਰੂਰ ਪਤਾ ਸੀ ਵੀ ਉਹਨਾਂ ਨੇ ਕੀ ਕਹਿਣਾ। ਹੁਣ ਇੱਕ ਪਾਸੇ ਤਾਂ ਪੂਰੀ ਡਰਾਮੇਬਾਜ਼ੀ ਦੇ ਨਾਲ ਮੋਦੀ ਨੇ ਉਹ ਜਿਹੜੀ ਟੋਪੀ ਸਿਰ 'ਤੇ ਪਾ ਕੇ ਔਰ ਉਹਦੇ ਨਾਲ ਅਫਗਾਨ ਗਨੀ, ਅਫਗਾਨਿਸਤਾਨ ਦੇ ਪ੍ਰੈਜ਼ੀਡੈਂਟ, ਉੱਦਾਂ ਦੀ ਟੋਪੀ ਉਹਦੇ ਸਿਰ 'ਤੇ ਜੀ, ਔਰ ਕਿਸ ਤਰੀਕੇ ਦੇ ਨਾਲ 4 ਚਫੇਰਾ ਸੈਂਕੜਿਆਂ ਦੀ ਗਿਣਤੀ 'ਚ ਜਿਹੜੇ ਇੰਟੈਲੀਜੈਂਸ ਦੇ ਲੋਕਾਂ ਦੇ ਨਾਲ ਦਰਬਾਰ ਸਾਹਿਬ 'ਚ ਪ੍ਰਵੇਸ਼ ਕੀਤਾ, ਪੂਰੀ ਡਰਾਮੇਬਾਜ਼ੀ ਜੀ, 5 ਵਾਰ ਉਹਨੇ ਝੁੱਕ ਕੇ ਸਿਰ ਥੱਲੇ ਰੱਖਿਆ। ਅਤੇ ਮੈਂ ਸੀਐਟਲ ਹੀ ਮੈਨੂੰ, ਕਿਉਂਕਿ ZTV 'ਤੇ ਚੱਲ ਰਿਹਾ ਸੀ ਜਦੋਂ ਮੈਂ ਉੱਥੇ 1-1:30 ਵਜੇ ਪਹੁੰਚਿਆ, ਅਤੇ ਕੋਈ ਸਿੰਘ ਆਏ ਸਨ ਏਅਰਪੋਰਟ 'ਤੇ, ਸੋ ਇੱਕ ਥਾਂ 'ਤੇ ਦੁਪਹਿਰ ਦਾ ਉਹਨਾਂ ਨੇ ਖਾਣਾ ਇੱਕ ਖਾਸ ਥਾਂ 'ਤੇ ਰੱਖਿਆ ਸੀ, ਅਤੇ ਬੈਕਗਰਾਊਂਡ 'ਚ ZTV ਚੱਲ ਰਿਹਾ ਸੀ, ਅਤੇ ਉਹ ਜਦੋਂ ਐਂ ਝੁੱਕ ਕੇ ਕਰ ਰਿਹਾ ਸੀ ਅਤੇ ਉਹ ਸਾਰੇ ਹੱਸ ਰਹੇ ਸੀ, ਕਹਿੰਦੇ ਜੀ ਇਹ ਕੀ ਕਰਦਾ। ਮੈਂ ਕਿਹਾ ਜੀ ਇਹ ਗੁਰੂ ਨਾਨਕ ਸਾਹਿਬ ਨੇ ਫਰਮਾਇਆ, ਅਪਰਾਧੀ ਦੂਣਾ ਨਿਵੇ ਜਿਉਂ ਹੰਤਾ ਮਿਰਗਾਏ, ਕਿ ਜਿਹੜਾ ਗੁਨਾਹਗਾਰ ਹੁੰਦਾ ਹੈ ਉਹ ਕਈ ਵਾਰ ਨਿਭਦਾ ਹੈ। ਉਹਨਾਂ ਨੇ ਕਿਹਾ ਜੀ ਜਿਵੇਂ, ਕਿਉਂਕਿ ਇਹ ਜੈਨਿਊਨ ਹਿਊਮਿਲਿਟੀ ਔਰ ਫੇਥ ਕੀ ਹੈ ਔਰ ਫੇਥ ਦਾ ਔਰ ਹਿਊਮਿਲਿਟੀ ਦਾ ਡਰਾਮਾ ਕੀ ਹੈ, ਇਹ ਗੁਰੂ ਨਾਨਕ ਸਾਹਿਬ ਨੇ ਇਸ ਨੂੰ ਡਿਫਰੈਂਸ਼ੀਏਟ ਕੀਤਾ ਆਪਣੇ ਕਲਾਮ ਦੇ ਵਿੱਚ, ਆਪਣੀ ਬਾਣੀ ਦੇ ਵਿੱਚ। ਅਤੇ ਗੁਰੂ ਸਾਹਿਬ ਨੇ ਜਿੱਥੇ ਇਹ ਗੱਲ ਫਰਮਾਈ ਕਿ ਭਾਈ ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤੱਤ, ਕਿ ਜਦੋਂ ਅਸੀਂ ਗੁਣਾਂ ਦਾ, ਚੰਗਿਆਈਆਂ ਦਾ ਤੱਤ ਕੱਢਣਾ ਹੈ, ਅਰਕ ਕੱਢਣਾ, ਅਤੇ ਫਿਰ ਉਹ ਅਰਕ ਹੈ ਮਿਠਾਸ, ਤੁਹਾਡੇ ਵਿਹਾਰ ਦੇ ਵਿੱਚ ਪਲੈਜ਼ੈਂਟਨੈਸ, ਨਿਮਰਤਾ, ਹਿਊਮਿਲਿਟੀ ਹੈ,
ਕਿ ਵੀ ਬਹੁਤ ਨਿਮਰਤਾ ਦੇ ਨਾਲ, ਬਹੁਤ ਤੁਸੀਂ ਹਿਊਮਿਲਿਟੀ ਦੇ ਨਾਲ ਆਪਣੇ ਮਨ 'ਚੋਂ ਹੰਕਾਰ ਕੱਢ ਕੇ ਜਿਹੜਾ ਹੈ ਉਹ ਪਰ ਗੁਰੂ ਸਾਹਿਬ ਨੇ ਫਿਰ ਇਹ ਵੀ ਯਾਦ ਕਰਵਾਇਆ ਕਿ ਨਿਮਰਤਾ ਜਾਂ ਹਿਊਮਿਲਿਟੀ ਇੱਕ ਜੈਨੂਨ ਹੈ। ਜਿਹੜੇ ਰੱਬ ਨਾਲ ਜੁੜੇ ਹੋਏ ਲੋਕ ਹੁੰਦੇ ਨੇ ਉਹ ਹੰਕਾਰ ਤੋਂ, ਅਹਮ ਤੋਂ, ਹੁਮ ਤੋਂ ਖਾਲੀ ਹੁੰਦੇ ਨੇ, ਸਖਣੇ ਹੁੰਦੇ ਨੇ, ਉਹ ਰੱਬ ਦੇ ਪਿਆਰ 'ਚ ਭਰੇ ਹੁੰਦੇ ਨੇ। ਇਸ ਲਈ ਉਹ ਪਿਆਰ ਵਰਤਾਉਂਦੇ ਨੇ, ਪਿਆਰ ਵੰਡਦੇ ਨੇ। ਪਰ ਇੱਕ ਉਹ ਨੇ ਜਿਹੜੇ ਕਿ ਹੰਬਲ ਹੋਣ ਦਾ, ਨਿਮਰਤਾ ਰੱਖਣ ਦਾ ਡਰਾਮਾ ਕਰਦੇ ਨੇ। ਔਰ ਮੋਦੀ ਦਾ ਇਹ ਵਿਹਾਰ ਜਿਹੜਾ ਕਾਤਲ ਹਜ਼ਾਰਾਂ ਮੁਸਲਮਾਨਾਂ ਦੇ ਖੂਨ ਨਾਲ ਜਿਸ ਦੇ ਹੱਥ ਰੰਗੇ ਹੋਏ ਨੇ, 50,000 ਤੋਂ ਜ਼ਿਆਦਾ ਸਿੱਖ ਕਿਸਾਨਾਂ ਨੂੰ ਗੁਜਰਾਤ 'ਚੋਂ ਬੇਦਖਲ ਕੀਤਾ, ਉਹ ਝੁਕ ਕੇ ਕਰ ਰਿਹਾ। ਸੋ ਮੈਂ ਕਿਹਾ ਗੁਰੂ ਨਾਨਕ ਸਾਹਿਬ ਨੇ ਇਹ ਫਰਮਾਇਆ ਸੀ ਕਿ ਇੱਕ ਗੱਲ ਦਾ ਯਾਦ ਰੱਖਣਾ, ਧਿਆਨ ਰੱਖਣਾ ਕਿ ਇੱਕ ਜੈਨੂਅਨਲੀ ਹੰਬਲ ਲੋਕ ਨੇ। ਤੇ ਉਹਨਾਂ ਨੇ ਕਿਹਾ ਵੀ ਅਪਰਾਧੀ ਦੂਣਾ ਨੇ ਵੇ, ਕਿ ਜਿਹੜਾ ਗੁਨਾਹਗਾਰ ਹੈ ਉਹ ਲੋੜ ਤੋਂ ਜ਼ਿਆਦਾ ਲਿਫਦਾ ਹੈ, ਉਹ ਲੋੜ ਤੋਂ ਜ਼ਿਆਦਾ ਮਿੱਠਾ ਹੁੰਦਾ ਹੈ, ਲੋੜ ਤੋਂ ਜ਼ਿਆਦਾ ਹੰਬਲ ਹੁੰਦਾ ਹੈ। ਔਰ ਇਹ ਆਪਣੇ ਆਪ 'ਚ ਇੱਕ ਗੱਲ, ਇਹ ਸਬੂਤ ਹੁੰਦਾ ਹੈ ਕਿ ਵੀ ਇਹ ਜੈਨੂਅਨ ਨਹੀਂ ਹੈ। ਔਰ ਗੁਰੂ ਸਾਹਿਬ ਨੇ ਕਿਹਾ ਵੀ ਦੇਖੋ ਜਿਹੜਾ ਸ਼ਿਕਾਰੀ ਹੈ ਜੀ, ਜਦੋਂ ਉਹਨੇ ਜਾਲ ਸੁੱਟਣੇ ਪੰਛੀਆਂ ਨੂੰ ਫਾਹਣ ਦੇ ਲਈ ਤੇ ਝੁਕਦਾ, ਉਹ ਜਾਲ ਤੁਸੀਂ ਝੁੱਕ ਕੇ ਹੀ ਸੁੱਟ ਸਕਦੇ ਹੋ। ਅਪਰਾਧੀ ਦੂਣਾ ਨਿਵੇ ਜਿਉਂ ਹੰਤਾ ਮਿਰਗਾਏ, ਹੰਤਾ ਸ਼ਿਕਾਰੀ ਨੂੰ ਕਹਿੰਦੇ ਨੇ ਕਿ ਜਦੋਂ ਉਹਨੇ ਮਿਰਗ ਦਾ, ਦੂਜੇ ਦਾ ਸ਼ਿਕਾਰ ਕਰਨ ਦੇ ਲਈ ਉਹਨੇ ਜਾਲ ਪਾਣੇ ਤੇ ਉਸਨੇ ਜਿਹੜਾ ਆ ਉਹ ਝੁੱਕ ਕੇ ਹੀ ਪਾਣਾ। ਸੋ ਮੈਂ ਸਮਝਦਾ ਵੀ ਇਹ ਹੰਤਾ ਮਿਰਗਾਏ, ਇਹ ਜਿਹੜਾ ਸ਼ਿਕਾਰੀ ਜਿਸ ਦੇ ਜਿਹੜਾ ਕਾਤਲ ਬੰਦਾ ਹੈ। ਔਰ ਇਹ ਗੱਲ ਦੀ ਹੈਰਾਨੀ ਹੈ ਕਿ ਵੀ ਜਿਸ ਅੰਦਾਜ਼ ਦੇ ਵਿੱਚ SGPC ਕਿੱਥੇ ਜੈਨੂਨ ਜਿਹੜੇ ਲੋਕ ਆਉਂਦੇ ਨੇ ਉਹਨਾਂ ਦੇ ਉੱਤੇ ਕਿਉਂ ਜਿਹੇ ਇਤਰਾਜ਼ ਲੱਗਦੇ ਨੇ, ਕਿਉਂ ਕਿਸ ਅੰਦਾਜ਼ ਦੇ ਵਿੱਚ ਉਹਨਾਂ ਨੂੰ ਦਰਬਾਰ ਸਾਹਿਬ 'ਚ ਕਈਆਂ ਨੂੰ ਬਿਲਕੁਲ ਇਗਨੋਰ ਕੀਤਾ ਜਾਂਦਾ ਹੈ। ਔਰ ਕਿਵੇਂ ਇਹਨਾਂ ਨੇ ਇਸ ਸਾਰੀ ਸਿਕਿਉਰਿਟੀ ਕਰਾਊਡ ਔਰ ਮੋਦੀ ਨੂੰ ਕਿਸ ਲੈਵਲ 'ਤੇ ਜਾ ਕੇ ਵਡਿਆਇਆ। ਔਰ ਫਿਰ ਮੈਨੂੰ ਯਾਦ ਹੈ ਵੀ ਰਜਨੀਸ਼ ਬਹੁਤ ਸਾਲ ਹੁਣ ਤਾਂ ਮਰ ਗਿਆ ਹੈ, ਤਾਂ ਉਹ ਵੀ ਇੱਕ ਡਰਾਮਾ ਸੀ। ਉਹ ਦਰਬਾਰ ਸਾਹਿਬ ਆਉਣਾ ਚਾਹੁੰਦਾ ਸੀ, ਆ ਵੀ ਗਿਆ ਦਰਬਾਰ ਸਾਹਿਬ ਦੇ ਬਾਹਰ ਜੀ, ਤੇ ਉਹਨੂੰ ਉਹਨਾਂ ਨੇ ਕਿਹਾ ਜੀ ਔਰ ਇਹ ਜਿੱਦਾਂ ਦੀਆਂ ਟੋਪੀਆਂ ਇਹਨਾਂ ਨੇ ਰੱਖੀਆਂ ਇੱਦਾਂ ਦੀਆਂ ਰਜਨੀਸ਼ ਦੇ ਸਿਰ, ਉਹਨਾਂ ਨੇ ਕਿਹਾ ਜੀ ਨਹੀਂ ਇਸ ਟੋਪੀ ਨਾਲ ਨਹੀਂ ਤੁਸੀਂ ਅੰਦਰ ਜਾ ਸਕਦੇ, ਵੀ ਸਿਰ 'ਤੇ ਰੁਮਾਲ ਬੰਨੋ। ਸੋ ਮੈਂ ਸਮਝਦਾ ਚਲੋ ਮੈਂ ਤਾਂ ਇਸ ਡਿਬੇਟ 'ਚ ਨਹੀਂ ਪੈਣਾ ਚਾਹੁੰਦਾ, ਪਰ ਕਿਸ ਕਿਸਮ ਦੇ ਨਾਲ ਕ੍ਰਾਈਟੇਰੀਏ ਬੈਂਡ ਕੀਤੇ ਜਾਂਦੇ ਨੇ। ਕਈ ਵਾਰ ਕਈਆਂ ਨੂੰ ਇਸ ਕਰਕੇ ਸਿਰੋਪਾਓ ਦੇਣ ਤੋਂ ਨਾ ਕੀਤੀ, ਜਿਹੜੇ ਇਹਨਾਂ ਦੇ ਰਾਈਵਲ ਸੀ ਪੋਲੀਟੀਕਲੀ, ਅਮਰਿੰਦਰ ਸੀ ਜਾਂ ਇੱਕ ਸਟੇਜ 'ਤੇ ਰਾਮੂ ਵਾਲੀਆ ਵੀ ਸੀ ਕਿ ਜੀ ਇਹਨਾਂ ਦੇ ਦਾੜੀ ਰੰਗੀ ਹੋਈ ਹੈ ਇਸ ਲਈ ਇਹਨਾਂ ਨੂੰ ਨਹੀਂ ਦਿੱਤਾ ਜਾ ਸਕਦਾ। ਹੁਣ ਮੋਦੀ ਜਿਹੜਾ ਕਾਤਲ ਹੈ, ਜਿਹੜਾ ਹਿੰਦੂਤਵਾ ਦਾ ਏਜੰਡਾ ਲਾਗੂ ਕਰ ਰਿਹਾ, ਪਾਣੀ ਤੁਹਾਡਾ ਲੁੱਟਿਆ ਉਹਨੇ ਬਿਲਕੁਲ ਪੰਜਾਬ ਨੂੰ ਕੌਲੋਨੀ ਬਣਾਇਆ, ਇਹ ਕਿਹੜੇ ਪਾਸਿਓਂ ਸਿਰੋਪਾਓ ਦਾ ਹੱਕਦਾਰ ਹੈ ਜਾਂ ਰੋਬ ਆਫ ਆਨਰ ਇਹਨੂੰ ਦਿੱਤੀ ਜਾ ਰਹੀ ਹੈ ਜੀ। ਹੁਣ ਇਸ ਦੇ ਉਲਟ ਜਿਸ ਅੰਦਾਜ਼ ਦੇ ਵਿੱਚ ਸਰਤਾਜ ਅਜ਼ੀਜ਼ ਨੂੰ ਦਰਬਾਰ ਸਾਹਿਬ ਆਉਣ ਤੋਂ ਰੋਕਿਆ ਗਿਆ, ਔਰ ਮੈਂ ਸਮਝਦਾ ਹਾਂ ਵੀ ਇਹ ਬੜਾ ਕੰਡੈਮਨੇਬਲ ਐਕਟ ਹੈ। ਦਰਬਾਰ ਸਾਹਿਬ ਲਗਭਗ 4 ਸਦੀਆਂ ਪਹਿਲਾਂ, ਔਰ ਦੇਖੋ ਹੁਣ ਬਾਕੀ ਜੇ 15 ਦੇਸ਼ ਉਹਦੇ ਮੈਂਬਰ ਸੀ ਹਾਰਟ ਆਫ ਕਾਨਫਰੰਸ ਦੇ, 15-20 ਸਪੋਰਟਿੰਗ ਕੰਟਰੀਜ਼ ਸੀ, ਉਹਨਾਂ ਦੇ ਸਾਰਿਆਂ ਦੇ ਨੁਮਾਇੰਦੇ ਗਏ। ਪਰ ਸਭ ਤੋਂ ਜ਼ਿਆਦਾ ਜੇ ਦਰਬਾਰ ਸਾਹਿਬ ਦੀ ਅਹਿਮੀਅਤ ਜਾਂ ਦਰਬਾਰ ਸਾਹਿਬ ਦੇ ਲਈ ਦਿਲੋਂ ਕਿਸੇ ਦਾ ਅਕੀਦਾ ਹੋਏਗਾ ਬਾਹਰਲਿਆਂ 'ਚੋਂ ਸਿੱਖ ਤੋਂ ਬਿਨਾਂ, ਤੇ ਉਹ ਪਾਕਿਸਤਾਨੀ ਮੁਸਲਮਾਨਾਂ ਦਾ ਹੁੰਦਾ ਜਾਂ ਹੋਏਗਾ। ਔਰ ਸਰਤਾਜ ਅਜ਼ੀਜ਼ ਇੱਕ ਪੰਜਾਬੀ ਪਾਕਿਸਤਾਨੀ ਮੁਸਲਮਾਨ ਹੋਣ ਦੇ ਨਾਤੇ ਉਹਨਾਂ ਦੇ ਲਈ ਦਰਬਾਰ ਸਾਹਿਬ, ਕਿਉਂਕਿ ਇਹ ਇੱਕੋ ਸਾਂਝ ਹੈ, ਇਸ ਦਰਬਾਰ ਸਾਹਿਬ ਦੀ ਨੀਂਹ ਸਾਈਂ ਮੀਆਂ ਮੀਰ, ਹਜ਼ਰਤ ਸਾਈਂ ਮੀਆਂ ਮੀਰ ਨੇ ਰੱਖੀ ਹੋਈ ਹੈ। ਗੁਰੂ ਅਰਜਨ ਸਾਹਿਬ ਨੇ ਸਪੈਸ਼ਲੀ ਲਾਹੌਰ ਪਾਲਕੀ ਭੇਜ ਕੇ ਉਹਨਾਂ ਨੂੰ ਵਿਦ ਆਨਰ ਸੱਦਿਆ ਸੀ। ਔਰ ਇਹ ਇੱਕ ਐਸੀ ਸਾਂਝ ਹੈ, ਇੱਕ ਐਸੀ ਕਾਮਨੈਲਿਟੀ ਹੈ। ਹੁਣ ਹਿੰਦੂ ਥਾਟ, ਬ੍ਰਾਹਮਣਵਾਦੀ ਥਾਟ, ਜ਼ਾਤ-ਪਾਤੀ ਥਾਟ ਉਹ ਹੈ ਜਿਹੜਾ ਕਿ ਆਪਣਿਆਂ ਨੂੰ ਹੀ ਸ਼ੂਦਰ ਬਣਾਉਂਦਾ ਹੈ, ਔਰਤਾਂ ਨੂੰ ਸ਼ੂਦਰ ਬਣਾਉਂਦਾ ਹੈ, ਦੂਜਿਆਂ ਨੂੰ ਸ਼ੂਦਰ ਬਣਾਇਆ। ਔਰ ਮੁਸਲਮਾਨਾਂ ਦੇ ਲਈ ਮਲੇਚ ਸ਼ਬਦ ਘੜਿਆ ਹੋਇਆ ਹੈ। ਮੁਸਲਮਾਨ ਦੇ ਹੱਥ ਦਾ ਛੋਇਆ ਹੋਇਆ ਪਾਣੀ ਵੀ ਨਹੀਂ ਸੀ ਪੀਤਾ ਜਾਂਦਾ। ਸੋ ਕੋਈ ਇਹ ਸੋਚ ਵੀ ਨਹੀਂ। ਅੱਜ ਵੀ ਜਿਹੜੇ ਇਹਨਾਂ ਦੀਆਂ ਪੁਰੀਆਂ ਨੇ, ਕੁਛ ਜਗਨਨਾਥਪੁਰੀ ਤੋਂ ਲੈ ਕੇ ਔਰ ਕੁਛ ਮੱਠ ਨੇ, ਉੱਥੇ ਕੋਈ ਗੈਰ ਹਿੰਦੂ ਅੰਦਰ ਜਾ ਵੀ ਨਹੀਂ ਸਕਦਾ। ਮੁਸਲਮਾਨ ਔਰ ਈਸਾਈ ਦੇ ਲਈ ਵੀ ਜਿਹੜੀ ਹੈ ਪਾਬੰਦੀ ਹੈ। ਜ਼ੈਲ ਸਿੰਘ ਵੀ ਇੱਕ ਵਾਰੀ ਪਤਾ ਨਹੀਂ ਕਿਹੜੇ ਸਾਊਥ ਦੇ ਮੰਦਿਰ 'ਚ ਗਿਆ, ਉਹਨੂੰ ਕਿਹਾ, ਪ੍ਰੈਜ਼ੀਡੈਂਟ ਸੀ ਹਾਲਾਂਕਿ, ਉਹਨਾਂ ਨੇ ਕਿਹਾ ਜੀ ਇੱਥੇ ਪਗੜੀ ਉਤਾਰ ਕੇ ਜਾਣਾ ਪਏਗਾ, ਔਰ ਉਹ ਵਾਪਸ ਆ ਗਿਆ ਸੀ। ਸੋ ਇਹ ਇਹਨਾਂ ਦਾ ਤਾਂ ਇਸ ਕਿਸਮ ਦਾ ਵਰਤਾਰਾ ਹੈ ਕਿ ਇਹ ਤਾਂ ਵੜਨ ਨਹੀਂ ਦਿੰਦੇ। ਲੇਕਿਨ ਇੱਥੇ ਜਿਹੜਾ ਸਾਡਾ ਸੈਂਕਟਮ ਸੈਂਕਟੋਰਮ ਹੈ, ਜਿਸ ਨੂੰ ਇੱਕ ਰੱਬ ਦਾ ਘਰ, ਇਹ ਕੋਈ ਮੰਦਿਰ ਟੈਂਪਲ ਦੀ ਸੈਂਸ ਨਹੀਂ ਹੈ। ਬਹੁਤਿਆਂ ਨੂੰ ਇਹ ਲੱਗਦਾ ਹੁੰਦਾ ਵੀ ਪਤਾ ਨਹੀਂ ਇਹ ਮੰਦਿਰ ਹੈ,
ਕਿਉਂਕਿ ਪੁਰਾਤਨ ਪੰਜਾਬੀ ਦੇ ਵਿੱਚ ਮੰਦਰ ਸ਼ਬਦ ਘਰ ਦੇ ਲਈ ਇਸਤੇਮਾਲ ਕੀਤਾ ਜਾਂਦਾ ਸੀ। ਔਰ ਜਿਹੜਾ ਫੋਕਲੋਰ ਦੇ ਵਿੱਚ ਵੀ, ਬੋਲੀਆਂ 'ਚ ਵੀ ਕਿ ਅੱਗ ਲਾਵਾਂ ਮੰਦਰਾਂ ਨੂੰ, ਕੁੱਲੀ ਯਾਰ ਦੀ ਸਵਰਗ ਦਾ ਝੂਟਾ, ਇਹ ਬੜਾ ਪਪੂਲਰ ਹੈ। ਔਰ ਗੁਰਬਾਣੀ ਦੇ ਵਿੱਚ ਅਸੀਂ ਕਈ ਥਾਂ ਐਸੇ ਰੈਫਰੈਂਸ ਦੇਖਦੇ ਹਾਂ, ਜੋ ਮੰਦਰ ਕੋ ਥੰਮ ਹੈ ਥੰਮਣ ਤਿਉ ਗੁਰ ਕਾ ਸ਼ਬਦ ਮਨੈ ਅਸਥਮਣ, ਕਿ ਜਿਵੇਂ ਘਰ ਨੂੰ ਪਿੱਲਰ ਜਿਹੜਾ ਹੈ ਉਹ ਸਹਾਰਾ ਦਿੰਦਾ ਹੈ, ਇਸ ਤਰ੍ਹਾਂ ਜਿਹੜਾ ਰੱਬ ਦਾ ਲਫ਼ਜ਼ ਹੈ, ਰੱਬ ਦੀ ਯਾਦ ਹੈ, ਰੱਬ ਦਾ ਸ਼ਬਦ ਹੈ, ਉਹ ਮਨ ਨੂੰ ਬੰਨ੍ਹ ਕੇ ਰੱਖਦਾ ਹੈ। ਸੋ ਇਹ ਜਦੋਂ ਹਰੀ ਮੰਦਰ ਕਿਹਾ ਜਾਂ ਅਸੀਂ ਹਰਿਮੰਦਰ ਸਾਹਿਬ ਕਹਿੰਦੇ ਹਾਂ, ਇਹ ਕੋਈ ਟੈਂਪਲ ਦੀ ਸੈਂਸ ਨਹੀਂ ਹੈ, ਰੱਬ ਦਾ ਘਰ। ਔਰ ਇਸ ਰੱਬ ਦੇ ਘਰ ਦੇ 4 ਦਰਵਾਜ਼ੇ, 4 ਦਿਸ਼ਾਵਾਂ ਵੱਲ, ਪੂਰਬ, ਪੱਛਮ, ਉੱਤਰ, ਦੱਖਣ, ਸਾਰੇ ਪਾਸਿਓਂ, ਚਾਰੋਂ ਜ਼ਾਤਾਂ ਦੇ ਲਈ ਕੋਈ ਬਿਲਕੁਲ ਖੁੱਲ੍ਹਾ। ਔਰ ਸਾਈਂ ਮੀਆਂ ਮੀਰ ਤੋਂ ਨੀਂਹ ਪੱਥਰ ਰਖਾਉਣ ਦਾ ਮਤਲਬ ਸੀ ਕਿ ਇੱਕ ਜਿੱਥੇ ਉਹ ਖੁੱਲ੍ਹੇਪਨ ਦੀ ਗੱਲ, ਉੱਥੇ ਇਸਲਾਮ ਔਰ ਸਿੱਖੀ ਦੀ ਸਦੀਵੀ ਸਾਂਝ, ਐਟਰਨਲ ਸਾਂਝ। ਔਰ ਅੱਜ ਉਸ ਸਾਡੇ ਗੁਰੂਆਂ ਦੀ ਧਰਤੀ ਤੋਂ, ਜਿੱਥੇ ਸਾਡਾ ਮੱਕਾ ਮਦੀਨਾ ਹੈ, ਪਾਕਿਸਤਾਨ ਦੇ ਇੱਕ ਆਨਰੇਬਲ ਸੱਜਣ ਆਏ ਹੋਣ, ਉਹਨਾਂ ਦੀ ਡਿਜ਼ਾਇਰ ਹੋਏ ਦਰਬਾਰ ਸਾਹਿਬ ਦੇ ਦਰਸ਼ਨਾਂ ਦੀ, ਔਰ ਸਰਕਾਰ ਇਹ ਕਹੇ ਜੀ ਸਿਕਿਉਰਿਟੀ ਰੀਜ਼ਨਸ ਕਰਕੇ ਨਹੀਂ ਜਾ। ਹੁਣ ਉਹ ਸਿਕਿਉਰਿਟੀ ਜਿਹੜੀ ਹੈ, ਉਹਨਾਂ ਨੂੰ ਮੋਦੀ ਨਾਲੋਂ ਜ਼ਿਆਦਾ ਸਿਕਿਉਰਿਟੀ ਦੀ ਲੋੜ ਸੀ, ਜਾਂ ਬਾਕੀ ਜਿਹੜੇ ਸਾਰੇ ਡਿਗਨਿਟਰੀ ਗਏ ਉਹਨਾਂ ਨਾਲੋਂ ਜ਼ਿਆਦਾ ਸਿਕਿਉਰਿਟੀ ਦੀ ਲੋੜ ਸੀ। ਸੋ ਮੈਂ ਇਹ ਸਮਝਦਾ ਵੀ ਇਹ ਇਹਨਾਂ ਦਾ ਫੀਅਰ ਸੀ ਕਿ ਵੀ ਸਰਤਾਜ ਅਜ਼ੀਜ਼ ਨੇ ਉੱਥੇ ਜਦੋਂ ਜਾਣਾ, ਇੱਕ ਤਾਂ ਸਿੱਖ ਉਹਨਾਂ ਦਾ ਦਿਲ ਖੋਲ੍ਹ ਕੇ ਸਵਾਗਤ ਕਰਨਗੇ, ਕਿਉਂਕਿ ਉਹਨਾਂ ਦੇ ਲਈ ਹਮੇਸ਼ਾ ਹੀ, ਔਰ ਜਿਹੜੇ ਵੀ ਪਾਕਿਸਤਾਨ ਤੋਂ ਆਉਂਦੇ ਨੇ, ਮੈਨੂੰ ਯਾਦ ਹੈ ਹੁਣ ਤਾਂ ਫੌਤ ਹੋ ਗਈ ਰੇਸ਼ਮਾ, ਪੰਜਾਬੀ ਦੀ ਬੜੀ ਪੋਪੂਲਰ ਸਿੰਗਰ, ਜਿਸ ਦੀ ਆਵਾਜ਼ ਵਰਗੀ ਆਵਾਜ਼ ਅੱਜ ਵੀ ਸੁਣਨ 'ਚ ਨਹੀਂ ਆਉਂਦੀ, ਤੇ ਉਹ ਬੜੀ ਸ਼ਰਧਾ ਦੇ ਨਾਲ ਜਿੰਨੀ ਵਾਰੀ ਜਦੋਂ ਪਹਿਲੀ ਵਾਰ ਵੀ ਆਈ ਤੇ ਦਰਬਾਰ ਸਾਹਿਬ ਉਸ ਦੇ ਦਿਵਾਲੇ ਹੀ ਇੰਨਾ ਜ਼ਿਆਦਾ ਸੰਗਤ ਇਕੱਠੀ ਹੁੰਦੀ ਰਹੀ। ਉਹ ਜਿਉਂ-ਜਿਉਂ ਗਈ ਉਹਨੂੰ ਕਿੰਨਾ ਵਕਤ ਲੱਗ ਗਿਆ ਸੀ ਜਦੋਂ ਪਹਿਲੀ ਵਾਰ, ਹਰ ਵਾਰ ਉਹ ਜਦੋਂ ਵੀ, ਈਵਨ ਉਹ ਕਦੇ ਗਾਉਂਦੀ ਵੀ ਸੀ, ਉਹਦਾ ਇੰਟਰਵਿਊ ਹੈ, ਉਹ ਕਹਿੰਦੇ ਸੀ ਕਿ ਜਿਸ ਮਹਿਫਲ 'ਚ ਕੋਈ ਸਰਦਾਰ ਨਾ ਬੈਠਾ ਹੋਏ ਮੈਨੂੰ ਸਵਾਦ ਹੀ ਨਹੀਂ ਆਉਂਦਾ ਗਾਉਣ ਦਾ। ਔਰ ਫਿਰ ਉਹਨੇ ਅੱਗੋਂ ਕਿਹਾ, ਕਹਿੰਦੇ ਕਿ ਵੀ ਕੋਈ ਆਪਣਾ ਰਸ਼ੀਆ ਟ੍ਰਿਪ ਦਾ ਉਹ ਸੁਣਾ ਰਹੀ ਸੀ ਕਿ ਮੈਂ ਗਵਾਚ ਗਈ ਤੇ ਮੈਨੂੰ ਕੁਛ ਨਾ ਮਿਲਿਆ, ਤੇ ਫਿਰ ਉਹ ਕਹਿੰਦੇ ਕਿ ਇੱਕ ਮੈਨੂੰ ਸਰਦਾਰ ਜੀ ਨਜ਼ਰ ਆਏ, ਮੈਂ ਕਿਹਾ ਮੇਰਾ ਪਿਓ ਮੈਨੂੰ ਮਿਲ ਗਿਆ। ਫਿਰ ਉਹਨੇ ਕਿਹਾ ਜੀ ਕਿਉਂਕਿ ਮੇਰੇ ਪਿਤਾ ਵੀ ਪੱਗ ਬੰਨ੍ਹਦੇ ਸੀ, ਤਾਂ ਉਹਨੇ ਹਲਕੇ ਅੰਦਾਜ਼ ਫਿਰ ਕਿਹਾ ਸੀ, ਉਹਨੇ ਕਿਹਾ ਜੀ 2 ਦੁਨੀਆ ਦੇ ਵਿੱਚ ਕਦੇ ਵੀ ਆਪਣਾ ਰੂਪ ਨਹੀਂ ਬਦਲ ਸਕਦੇ, ਨਾ ਸਿੱਖ ਬਦਲਣਗੇ ਕਿਉਂਕਿ ਉਹਨਾਂ ਨੇ ਪੱਗ ਹਮੇਸ਼ਾ ਰੱਖਣੀ ਹੈ, ਨਾ ਰੇਸ਼ਮਾ ਨੇ ਆਪਣਾ ਲਿਬਾਸ ਬਦਲਣਾ। ਸੋ ਮਤਲਬ ਇਹ, ਮੈਂ ਤਾਂ ਇਸ ਵੇਨ 'ਚ ਕਿਹਾ ਕਿ ਵੀ ਇਸ ਕਦਰ ਜਦੋਂ ਵੀ ਕੋਈ ਪਾਕਿਸਤਾਨ ਦੇ ਇਸ ਲੈਵਲ ਦੇ ਜਾਂ ਆਮ ਵੀ ਲੋਕ ਆਉਂਦੇ ਨੇ, ਸਿੱਖ ਬਹੁਤ ਪਿਆਰ ਕਰਦੇ ਨੇ ਉਹਨਾਂ ਨੂੰ, ਉਹ ਸਾਰੀ ਸਾਂਝ 47 ਤੋਂ ਪਹਿਲਾਂ। ਔਰ ਮੈਨੂੰ ਯਾਦ ਹੈ ਹੁਣ ਇੱਕ ਮਾਤਾ ਜੀ ਚੜ੍ਹਾਈ ਕਰ ਗਏ ਇੱਥੋਂ, ਹੁਸ਼ਿਆਰਪੁਰ ਜ਼ਿਲ੍ਹੇ ਦੇ ਸਨ, ਸ਼ਿਕਾਗੋ 'ਚ ਰਹਿੰਦੇ, ਤੇ ਉਹ ਕਾਫੀ ਲੰਬੀ ਉਮਰ ਸੀ ਉਹਨਾਂ ਦੀ, ਉਹ 47 ਤੋਂ ਪਹਿਲਾਂ ਦੀਆਂ ਗੱਲਾਂ, ਅੰਮ੍ਰਿਤਸਰ ਸ਼ਹਿਰ 'ਚ ਰਹਿੰਦੇ ਸੀ, ਤੇ ਉਹ ਮੈਨੂੰ ਕਹਿਣ ਲੱਗੇ ਕਿ ਵੀ ਦਰਬਾਰ ਸਾਹਿਬ ਬਹੁਤ ਸਾਰੇ ਪਠਾਨ ਵੀ ਆਉਂਦੇ ਸੀ ਕੀਰਤਨ ਸੁਣ, ਦੂਸਰੇ ਈਵਨ ਬੁਰਕੇ ਦੇ ਵਿੱਚ ਜਿਹੜੀਆਂ ਮੁਸਲਮਾਨ ਔਰਤਾਂ ਅੰਮ੍ਰਿਤਸਰ ਸ਼ਹਿਰ ਦੇ ਔਰ ਦੂਸਰੇ, ਉਹ ਵੀ ਕੀਰਤਨ ਸੁਣਨ ਆਉਂਦੀਆਂ ਸੀ। ਔਰ ਉਸੇ ਤਰ੍ਹਾਂ ਹੀ ਆਪਣੇ ਇਸਲਾਮਿਕ ਪਹਿਰਾਵੇ 'ਚ ਆਉਣਾ, ਉਹਨਾਂ ਨੇ ਸਿਰਫ ਪ੍ਰਸ਼ਾਦ ਲੈਣ ਲਈ ਹੱਥ ਕਰਨੇ, ਬਾਕੀ ਉਹਨਾਂ ਦਾ ਸਾਰਾ ਸਰੀਰ ਢੱਕਿਆ ਹੁੰਦਾ ਸੀ। ਸੋ ਮਤਲਬ ਇਹ ਹੈ ਕਿ ਵੀ ਇਸ ਕਿਸਮ ਦੀ ਸਾਡੀ ਸਾਂਝ, ਔਰ ਇਹ ਮੈਂ ਸਮਝਦਾ ਕਿ ਵੀ ਇਹ ਸਾਡਾ ਅਪਮਾਨ ਹੈ ਕਿ ਜੇ ਗੁਰੂ ਦੇ ਘਰ ਦਾ ਅਪਮਾਨ ਹੈ ਕਿ ਜਿਸ ਗੁਰੂ ਘਰ ਦੇ ਵਿੱਚ ਦੁਸ਼ਮਣ ਨੂੰ ਵੀ ਕਦੇ ਰੋਕਿਆ ਨਹੀਂ। ਅਸੀਂ ਠੀਕ ਹੈ ਜੰਗ ਦੇ ਮੈਦਾਨ 'ਚ ਅਸੀਂ ਜਿਹੜਾ ਉਹ ਫੈਸਲੇ ਕਰਦੇ ਹਾਂ, ਜਿਹੜਾ ਵੀ ਕੋਈ ਚੈਲੰਜ ਕਰਨ ਵਾਲਾ ਹੈ, ਲੇਕਿਨ ਜਦੋਂ ਕੋਈ, ਔਰ ਸਾਡੇ ਨਿਸ਼ਾਨ ਗੁਰਦੁਆਰਿਆਂ ਦੇ, ਗੁਰੂ ਦਾ ਘਰ, ਇਸ ਦਾ ਮਤਲਬ ਹੀ ਹੈ ਕਿ ਜਿਹੜਾ ਇਸ ਦੀ ਸ਼ੈਲਟਰ 'ਚ ਆ ਜਾਂਦਾ ਹੈ, ਜਿਹੜਾ ਉਹਦੀ ਹਦੂਦ 'ਚ ਆ ਜਾਂਦਾ ਹੈ, ਉਹਦੇ ਲਈ ਉਸ ਥਾਂ ਦੇ ਉੱਤੇ ਰਿਹਾਇਸ਼ ਵੀ ਹੈ, ਲੰਗਰ ਵੀ ਹੈ। ਔਰ ਬਹੁਤ ਵਾਰ 18ਵੀਂ ਸਦੀ 'ਚ ਔਰ ਦੂਸਰੇ 'ਚ ਜਦੋਂ ਇਹ ਚਾਰਜ ਲੱਗਦੇ ਸੀ ਕਿ ਜੀ ਤੁਸੀਂ ਪਨਾਹ ਦਿੱਤੀ, ਤੁਸੀਂ ਡਾਕੂਆਂ ਨੂੰ ਪਨਾਹ ਦਿੱਤੀ, ਤੁਸੀਂ ਫਲਾਣਿਆਂ ਨੂੰ, ਉਹ ਕਹਿੰਦੇ ਜਿਹੜਾ ਗੁਰੂ ਦੇ ਘਰ 'ਚ ਆ ਗਿਆ, ਇੱਥੇ ਕੋਈ ਡਾਕੂ ਹੈ ਕਿ ਸੰਤ ਹੈ, ਇੱਥੇ ਕੋਈ ਜਿਹੜੀ ਹੈ ਡਿਸਕ੍ਰਿਮੀਨੇਸ਼ਨ ਨਹੀਂ ਹੈ, ਹਰ ਇੱਕ ਨੂੰ ਫੂਡ ਮਿਲੇਗਾ, ਹਰ ਇੱਕ ਦੀ ਜਿਹੜੀ ਹੈ ਹਿਫਾਜ਼ਤ ਹੋਏਗੀ, ਔਰ ਇੱਥੇ ਜਿਹੜਾ ਹਰ ਕੋਈ ਮਹਿਫੂਜ਼ ਹੈ। ਸੋ ਸਾਡੇ ਲਈ ਇਸ ਤੋਂ ਵੱਡਾ ਅਪਮਾਨ ਕੀ ਹੋ ਸਕਦਾ ਹੈ ਕਿ ਸਾਡੇ ਹਮਸਾਏ ਮੁਲਕ ਦਾ ਇਸ ਲੈਵਲ ਦਾ ਬੰਦਾ ਜਿਹੜਾ ਉਹ ਅੰਮ੍ਰਿਤਸਰ ਆਉਂਦਾ ਹੈ ਔਰ ਉਸ ਦੀ ਚਾਹਨਾ ਜਿਹੜੀ ਹੈ ਦਰਬਾਰ ਸਾਹਿਬ ਦੇ ਦਰਸ਼ਨਾਂ ਦੀ, ਉਸ ਨੂੰ ਪੂਰੇ ਨਹੀਂ ਹੋਣ ਦਿੱਤਾ ਜਾਂਦਾ। ਕਾਰਨ ਇਸ ਦਾ ਇਹੀ ਹੈ ਕਿ ਭਾਈ ਉਹਨਾਂ ਨੂੰ ਇਹ ਖੌਫ ਖਾ ਰਿਹਾ ਸੀ ਕਿ ਜਿਹੜਾ ਸਵਾਗਤ, ਜਿਹੜਾ ਖੈਰ ਮਕਦਮ ਆਮ ਸੰਗਤ ਦੇ ਵਿੱਚ ਉਹਨਾਂ ਦਾ ਹੋਏਗਾ,
ਔਰ ਉਸ ਤੋਂ ਬਾਅਦ ਜੇ ਕਿਉਂਕਿ ਉਹਨਾਂ ਨੇ ਈਵਨ ਇਹ ਗੱਲ ਸਰਤਾਜ ਅਜ਼ੀਜ਼ ਨੇ ਆਪਣੇ ਸਟੇਟਮੈਂਟ 'ਚ ਕਹੀ ਹੈ ਕਿ ਅੰਮ੍ਰਿਤਸਰ 'ਚ ਉਹਨਾਂ ਨੂੰ ਈਵਨ ਆਪਣੇ ਮੀਡੀਆ ਦੇ ਨਾਲ ਵੀ ਪ੍ਰੈਸ ਕਾਨਫਰੰਸ ਨਹੀਂ ਕਰਨ ਦਿੱਤੀ ਗਈ ਔਰ ਜਿਸ ਅੰਦਾਜ਼ ਦੇ ਵਿੱਚ ਉਹਨਾਂ ਨੂੰ ਜਿਹੜਾ ਉਹ ਲੈਟ ਡਾਊਨ ਕੀਤਾ ਗਿਆ ਉਹ ਇਹ ਇੱਕ ਕੰਡੈਮਨੇਬਲ ਐਕਟ ਹੈ। ਪਰ ਉਹਨਾਂ ਨੂੰ ਇਹ ਸੀ ਕਿ ਵੀ ਉੱਥੇ ਜਦੋਂ ਵੀ ਕੋਈ ਆਇਆ ਕਿਸੇ ਪੰਜਾਬੀ ਪੱਤਰਕਾਰ ਜਾਂ ਕਿਸੇ ਨੇ ਵੀ ਉੱਥੇ ਪੁੱਛ ਲਿਆ ਕਿ ਜੀ ਸਿੱਖਾਂ ਬਾਰੇ ਜਾਂ ਕੋਈ ਵੀ ਉਹਨਾਂ ਨੇ ਕੋਈ ਵੀ ਜਿਹੜਾ ਜ਼ਾਹਰ ਹੈ ਕਿ ਫੇਵਰੇਬਲ ਕਮੈਂਟ ਹੋਣਾ ਸੀ ਉਹ ਕੌਮ ਪ੍ਰਤੀ ਹੁੰਦਾ ਹੈ, ਹੋ ਸਕਦਾ ਖਾਲਿਸਤਾਨ ਪ੍ਰਤੀ ਕੁਛ ਨਾ, ਪਰ ਉਹਨਾਂ ਨੂੰ ਡਰ ਖਾ ਰਿਹਾ ਸੀ ਕਿ ਵੀ ਬਾਹਰਲੇ ਸਿੱਖਾਂ ਨੇ ਮੰਗ ਕੀਤੀ ਹੈ ਵੀ ਤੁਸੀਂ ਖਾਲਿਸਤਾਨ ਦੀ ਮੰਗ ਉਠਾਓ, ਪਤਾ ਨਹੀਂ ਕੀ ਕਹਿ ਦੇਣਾ ਇਹਨਾਂ ਨੇ। ਸੋ ਕੁੱਲ ਮਿਲਾ ਕੇ ਅਸੀਂ ਇਸ ਵਰਤਾਰੇ ਨੂੰ ਸਟਰੋਂਗਲੀ ਕੰਡੈਮ ਕਰਦੇ ਹਾਂ ਔਰ ਅਸੀਂ ਇਹ ਸਮਝਦੇ ਹਾਂ ਕਿ ਇਸ ਕਾਨਫਰੰਸ ਨੂੰ ਭਾਰਤ ਨੇ ਔਰ ਇਹ ਬਿਲਕੁਲ ਜਿਸ ਅੰਦਾਜ਼ ਦੇ ਵਿੱਚ ਸਾਰੇ ਹੀ ਜਿਹੜੇ ਫੋਰਮ ਜਿਨ੍ਹਾਂ 'ਚੋਂ ਸਾਊਥ ਏਸ਼ੀਆ 'ਚ ਕੋਈ ਸਟੇਬਿਲਿਟੀ ਨਿਕਲ ਸਕਦੀ ਹੈ ਉਸ ਨੂੰ ਇੰਡੀਆ ਨੇ ਡਿਸਟਰੋਏ ਕੀਤਾ ਹੈ। ਪਹਿਲਾਂ ਭੂਟਾਨ 'ਚ ਹੋਈ ਸਾਰਕ ਦੇ ਵੇਲੇ, ਗੋਆ ਦੇ ਵਿੱਚ ਜਿਹੜੀ ਬ੍ਰਿਕਸ ਕਾਨਫਰੰਸ ਹੋਈ ਉਸ ਨੂੰ ਇਸਲਾਮਾਬਾਦ 'ਚ ਸਾਰਕ ਦੀ ਮੀਟਿੰਗ ਹੋਣ ਨਹੀਂ ਦਿੱਤੀ ਗਈ ਔਰ ਇਹ ਪਿਛਲੇ ਸਾਰੇ ਪੀਰੀਅਡ ਦੇ ਵਿੱਚ ਉਹਨਾਂ ਦੀ ਜਿਹੜੀ ਨੈਗੇਟਿਵਿਟੀ ਸੀ ਉਹ ਜਾਰੀ ਰਹੀ ਔਰ ਇਸ ਦੇ ਵਿੱਚ ਰਾਦਰ ਇੱਕ ਕਦਮ ਅੱਗੇ ਜਾ ਕੇ ਮੈਨੂੰ ਇਹ ਹੈਰਾਨੀ ਹੈ ਅਸੀਂ ਅਫਗਾਨ ਭਾਵੇਂ 18ਵੀਂ ਸਦੀ 'ਚ ਅਬਦਾਲੀ ਜਾਂ ਦੂਸਰਿਆਂ ਦੇ ਬਦੌਲਤ ਟੱਕਰ ਰਹੀ ਪਰ ਕਿਉਂਕਿ ਬਹਾਦਰ ਕੌਮ ਹੈ ਅਫਗਾਨ ਔਰ ਇੱਕ ਬਹਾਦਰ ਹੀ ਦੂਸਰੇ ਬਹਾਦਰ ਦੀ ਕਦਰ ਕਰਦਾ ਹੈ, ਅਸੀਂ ਅੱਜ ਵੀ ਇਹ ਸਮਝਦੇ ਹਾਂ ਵੀ ਜਿਹੜੇ ਕਬਾਇਲੀ ਇਲਾਕਿਆਂ 'ਚ ਜਾਂ ਮੂਲ ਤੌਰ 'ਤੇ ਅਫਗਾਨ ਇਲਾਕਾ ਇਹ ਗੈਰ 'ਚ ਔਰ ਅਫਗਾਨਿਸਤਾਨ 'ਚ ਵੱਡੀ ਗਿਣਤੀ 'ਚ ਸਿੱਖ ਰਹਿੰਦੇ ਰਹੇ ਨੇ, ਹੁਣ ਤਾਂ ਗਿਣਤੀ ਕਾਫੀ ਘਟ ਗਈ ਜੀ ਔਰ ਹਮੇਸ਼ਾ ਅਫਗਾਨ ਕਬੀਲਿਆਂ ਦੇ ਵਿੱਚ ਉਹਨਾਂ ਨੂੰ ਰਿਸਪੈਕਟ ਦੀ ਨਿਗਾਹ ਨਾਲ ਦੇਖਿਆ ਜਾਂਦਾ ਰਿਹਾ। ਸਰਦਾਰ ਸਾਹਿਬ ਔਰ ਸਿੱਖ ਵੀ ਜਿਹੜੇ ਨੇ ਜਿਹੜੇ ਅਫਗਾਨ ਨੇ ਉਹ ਐਵਰੀ ਇੰਚ ਅਫਗਾਨ ਸਿੱਖ ਜਿਹੜੇ ਨੇ ਐਵਰੀ ਇੰਚ ਅਫਗਾਨ ਨੇ, ਉਹ ਪਸ਼ਤੋ ਬੋਲਦੇ ਨੇ, ਪਹਿਰਾਵਾ ਵੀ ਉਹਨਾਂ ਦਾ ਉਹੀ ਹੈ, ਮਜ਼ਹਬ ਦੇ ਨਾਤੇ ਉਹ ਸਿੱਖ ਨੇ ਪਰ ਉਹਨਾਂ ਦਾ ਹਰ ਟਰੇਟ ਉਹਨਾਂ ਦਾ ਉਸ ਕਿਸਮ ਦਾ ਜਿਹੜਾ ਹੈ ਉਹ। ਪਰ ਮੈਨੂੰ ਹੈਰਾਨੀ ਹੈ ਕਿ ਇਸ ਕਿਸਮ ਦੇ ਖੁਦਦਾਰ ਅਫਗਾਨ ਜਿਹੜੇ ਨੇ ਅੱਜ ਇਹ ਕੀ ਅਫਗਾਨ ਅਸ਼ਰਫ ਗਨੀ ਦੀ ਤੇ ਇਹਨਾਂ ਦੀ ਕੀ ਮਜਬੂਰੀ ਹੈ ਕਿ ਉਹ ਮੋਦੀ ਦੇ ਮਰਸਨਰੀ ਬਣੇ ਹੋਏ ਨੇ। ਪਾਕਿਸਤਾਨ ਦੇ ਨਾਲ ਇਹ ਠੀਕ ਹੈ ਕਿ ਕੋਈ ਟਕਰਾਅ ਹੋ ਸਕਦਾ ਹੈ ਲੇਕਿਨ ਪਾਕਿਸਤਾਨ ਨੇ ਜਦੋਂ ਸੋਵੀਅਤ ਯੂਨੀਅਨ ਨੇ ਹਮਲਾ ਕੀਤਾ ਅਫਗਾਨਿਸਤਾਨ ਤੇ ਪਾਕਿਸਤਾਨ ਨੇ ਨਾ ਸਿਰਫ ਉਸ ਸੋਵੀਅਤ ਯੂਨੀਅਨ ਨੂੰ ਡਿਫੀਟ ਕਰਨ ਦੇ ਲਈ ਆਪਣੀ ਜ਼ਮੀਨ ਜਿਹੜੀ ਹੈ ਉਸ ਨੂੰ ਇਹਨਾਂ ਦੇ ਹਵਾਲੇ ਕੀਤਾ CIA ਔਰ ਅਫਗਾਨ ਮੁਜਾਹਿਦੀਨਾਂ ਦੇ, ਪਰ ਮਿਲੀਅਨਸ 5 ਤੋਂ 6 ਮਿਲੀਅਨ ਜਿਹੜੇ ਅਫਗਾਨ ਰਿਫਿਊਜੀ ਸੀ ਉਹ ਪਾਕਿਸਤਾਨ 'ਚ ਆ ਕੇ ਰਹਿੰਦੇ ਰਹੇ ਔਰ ਉਹਨਾਂ ਨੂੰ ਸਾਰਾ ਕੁਝ ਬੇਸ਼ੱਕ UN ਇਨਵੋਲਵ ਹੁੰਦੀ ਹੈ ਪਰ ਉਹਨਾਂ ਨੇ ਆਪਣੇ ਭਰਾਵਾਂ ਦੇ ਤੌਰ ਤੇ ਮੁਸਲਮਾਨ ਭਰਾ ਹੋਣ ਦੇ ਨਾਤੇ ਵੀ ਔਰ ਹਮਸਾਏ ਮੁਲਕ ਦੇ ਤੌਰ ਤੇ ਵੀ ਉਹਨਾਂ ਨੇ ਜਿਹੜਾ ਹਮੇਸ਼ਾ ਜਿਹੜੀ ਹੈ ਸ਼ੈਲਟਰ ਵੀ ਦਿੱਤੀ ਔਰ ਉਹਨਾਂ ਨੂੰ ਆਪਣੇ ਮੁਲਕ ਵਾਂਗ ਟਰੀਟ ਕਰਵਾਇਆ। ਔਰ ਹੁਣ ਜੋ ਕੁਝ ਪਿਛਲੇ ਪੀਰੀਅਡ ਦੇ ਵਿੱਚ 9/11 ਤੋਂ ਬਾਅਦ ਹੋਇਆ 3 ਮਿਲੀਅਨ ਤੋਂ ਜ਼ਿਆਦਾ ਜਿਹੜੇ ਨੇ ਫੇਰ ਆ ਕੇ ਉੱਥੇ ਬੈਠੇ ਰਹੇ ਨੇ। ਹੁਣ ਲੇਟਲੀ ਜਦੋਂ ਕਿ ਉੱਥੇ ਅਟੈਕ ਟੂਕ ਹੁੰਦੇ ਰਹੇ ਜਾਂ ਬੇਸ ਬਣਿਆ ਉਹਨਾਂ ਨੇ ਕੁਛ ਨੂੰ ਵਾਪਸ ਭੇਜਿਆ ਔਰ ਉਹਨਾਂ ਦੇ ਵਿੱਚ ਇੱਕ ਦੀ ਜਿਹੜੀ ਬੜੀ ਸਟੋਰੀ ਬਣਾਈ ਔਰ ਸਟੋਰੀ ਇਸ ਅੰਦਾਜ਼ ਕਿ ਜਿਵੇਂ ਜੀ ਪਾਕਿਸਤਾਨ ਬੇਰਹਿਮ ਹੈ। ਉਹਨਾਂ ਨੇ ਇਹ ਨਹੀਂ ਦੱਸਿਆ ਵੀ 6 ਮਿਲੀਅਨ ਲੋਕ ਇੱਥੇ ਜਿਹੜੇ ਨੇ ਉਹਨਾਂ ਨੇ ਰੱਖੇ ਵੀ ਕਿ ਜੀ ਉਹ ਬਲੂ ਆਈਡ ਗਰਲ ਇੱਕ ਨੈਸ਼ਨਲ ਜਿਓਗ੍ਰਾਫਿਕ ਨੇ ਇੱਕ ਜ਼ਮਾਨੇ ਦੇ ਵਿੱਚ ਅਫਗਾਨਿਸਤਾਨ ਦੇ ਵਿੱਚ ਕੀ ਚੱਲ ਰਿਹਾ ਇੱਕ ਪਿਕਚਰ ਦਿੱਤੀ ਸੀ ਬੱਚੀ ਦੀ ਕਿ ਉਹ ਕੀ ਹਾਲ 'ਚ ਹੈ। ਸੋ ਉਹ ਬੜੀ ਦੁਨੀਆ 'ਚ ਪੋਪੂਲਰ ਹੋਈ ਪਿਕਚਰ। ਉਹ ਹੁਣ ਕੁੜੀ ਜਿਹੜੀ ਹੈ ਉਹ ਮਿਡਲ ਏਜ ਵੂਮਨ ਬਣੀ ਹੈ। ਸੋ ਉਹ ਕੋਈ ਜਾਲੀ ਕਾਰਡ ਬਣਾ ਕੇ ਜਿਹੜਾ ਡਿਸਪਲੇਸਡ ਪਰਸਨ ਦਾ ਰਹਿ ਰਹੀ ਸੀ ਉਹ ਡਿਟੈਕਟ ਹੋਈ ਪਾਕਿਸਤਾਨ 'ਚ। ਸੋ ਜ਼ਾਹਰ ਹੈ ਵੀ ਉਸ ਦੇ ਉੱਤੇ ਕੇਸ ਬਣਿਆ ਲੇਕਿਨ ਕੋਈ ਪਾਕਿਸਤਾਨ ਸਰਕਾਰ ਨੇ ਉਹਨੂੰ ਕੋਈ ਟਰਾਇਲ 'ਚ ਨਹੀਂ ਪਰ ਉਹਨੂੰ ਇੰਨਾ ਇਸ਼ੂ ਬਣਾਇਆ ਗਿਆ ਕਿ ਜੇ ਪਾਕਿਸਤਾਨ ਨੇ ਉਹਨੂੰ ਵਾਪਸ ਭੇਜ ਦਿੱਤਾ ਇਹ ਉਹ। ਕਿਸੇ ਨੇ ਇਹ ਨਹੀਂ ਜ਼ਿਕਰ ਕੀਤਾ ਇਹਨਾਂ ਦੇ ਇੰਟਰਨੈਸ਼ਨਲ ਮੀਡੀਆ ਜਾਂ ਦੂਜਿਆਂ ਨੇ ਕਿ ਭਾਈ 6 ਮਿਲੀਅਨ 3 ਤੋਂ 6 ਮਿਲੀਅਨ ਪਿਛਲੇ 20-25-30 ਸਾਲ 'ਚ ਪਾਕਿਸਤਾਨ ਨੇ ਸਾਂਭੇ ਨੇ। ਪਰ ਜਿਸ ਅੰਦਾਜ਼ ਦੇ ਵਿੱਚ ਇਹ ਅਸ਼ਰਫ ਗਨੀ ਨੇ ਬਿਲਕੁਲ ਮੋਦੀ ਦੀ ਪ੍ਰੌਕਸੀ ਬਣਨ ਦਾ ਰੋਲ ਅਦਾ ਕੀਤਾ ਔਰ ਪਾਕਿਸਤਾਨ ਨੂੰ ਬੇਇੱਜ਼ਤ ਕਰਨ ਦੀ ਕੋਸ਼ਿਸ਼ ਕੀਤੀ, ਉਹ ਭਾਵੇਂ ਜੈਸ਼ੇ ਮੁਹੰਮਦ ਦੇ ਨਾਂ ਥੱਲੇ ਜਾਂ ਲਸ਼ਕਰੇ ਤਾਇਬਾ ਤੇ ਪਾਬੰਦੀ, ਉਹ ਸਮਝ ਆ ਸਕਦਾ ਹੈ ਕਿ ਭਾਈ ਇਹ ਕੀ ਇਹਨਾਂ ਦੀ ਇੰਡੀਅਨਸ ਨੇ ਗੋਆ ਦੀ ਬ੍ਰਿਕਸ ਕਾਨਫਰੰਸ 'ਚੋਂ ਵੀ ਇਹ ਨਤੀਜਾ ਕੱਢਣਾ ਚਾਹਿਆ ਸੀ ਪਰ ਉੱਥੇ ਚਾਈਨਾ ਨੇ ਇਹਨਾਂ ਦਾ ਮੂੰਹ ਤੋੜ ਦਿੱਤਾ ਸੀ। ਉਹਨਾਂ ਨੇ ਕਿਹਾ ਜੀ ਪਾਕਿਸਤਾਨ ਸਫਰਰ ਹੈ ਦਹਿਸ਼ਤਗਰਦੀ ਦਾ। ਪਰ ਜਿਵੇਂ ਹੁਣ ਜੇ 500 ਮਿਲੀਅਨ ਪਾਕਿਸਤਾਨ ਨੇ ਪਲੈਜ ਕੀਤਾ ਅਫਗਾਨਿਸਤਾਨ ਨੂੰ ਕਿ ਜੇ ਅਸੀਂ ਤੁਹਾਡੀ ਡਿਵੈਲਪਮੈਂਟ ਚਲਾਵਾਂਗੇ ਔਰ ਅਸ਼ਰਫ ਗਨੀ ਕਹਿ ਰਿਹਾ ਕਿ ਨਹੀਂ ਪਾਕਿਸਤਾਨ ਜਿਹੜਾ ਇਹਨੂੰ ਕੋਲ ਹੀ ਰੱਖੇ ਔਰ ਇਹ ਜਿਹੜਾ ਅੱਤਵਾਦ ਨੂੰ ਕੰਟਰੋਲ ਕਰਨ ਦੇ ਲਈ ਵਰਤੇ। ਉਹ ਭਾਈ ਤੁਸੀਂ ਤੁਹਾਡੇ ਤਾਂ ਰੋਟੀ ਨਾ ਪੱਕੇ ਸ਼ਾਮ ਨੂੰ ਚੁੱਲ੍ਹਿਆਂ 'ਤੇ
ਜੇ ਕਰਾਚੀ ਤੋਂ ਜਿਹੜੀ ਹੈ ਪੋਰਟ ਤੋਂ ਤੁਸੀਂ ਲੈਂਡਲੌਕਡ ਕੰਟਰੀ ਹੋ, ਪਾਕਿਸਤਾਨ ਰਾਹੀਂ ਤੁਹਾਡੀ ਰੋਜ਼ ਦਾ ਉੱਥੇ ਸਭ ਕੁਝ ਜਾਂਦਾ ਹੈ। ਤੁਹਾਡਾ ਇੱਕ ਪਾਕਿਸਤਾਨ ਦਾ ਇੱਕ ਪੂਰਾ ਸੂਬਾ ਤੁਹਾਡੇ ਓਰੀਜਨ ਦੇ ਲੋਕਾਂ ਦਾ ਹੈ, ਖੈਬਰ ਪਖਤੂਨਵਾ ਦਾ। ਪਾਕਿਸਤਾਨ ਨੇ ਹਮੇਸ਼ਾ 30-40 ਸਾਲ ਦੇ, ਹਾਂ ਪਾਕਿਸਤਾਨ ਦਾ ਜ਼ਰੂਰ ਇੰਟਰਸਟ ਹੈ ਕਿ ਅਫਗਾਨਿਸਤਾਨ ਦੇ ਵਿੱਚ ਕਿਉਂ ਜੀ ਹਕੂਮਤ ਆਏ, ਕਿਵੇਂ ਹੋਏ। ਕੋਈ ਵੀ ਮੁਲਕ ਨਹੀਂ ਚਾਹੇਗਾ ਕਿ ਵੀ ਉਹਦੇ ਗੁਆਂਢ ਦੇ ਵਿੱਚ ਅਮਰੀਕਾ ਦੇ ਗੁਆਂਢ 'ਚ ਕਿਊਬਾ ਨੇ ਜੇ ਰਸ਼ੀਆ ਨਾਲ, ਸੋਵੀਅਤ ਯੂਨੀਅਨ ਨਾਲ ਯਾਰੀ ਪਾਈ ਸੀ, ਮਿਸਲ 60s ਦੇ ਵਿੱਚ ਰੱਖਣੀਆਂ ਚਾਹੀਆਂ ਸੀ, ਤੇ ਨਿਊਕਲੀਅਰ ਵਾਰ ਦੇ ਕੰਢੇ ਤੇ ਦੁਨੀਆ ਖਲੋ ਗਈ ਸੀ ਆ ਕੇ, ਕਿਉਂਕਿ ਕੈਨੇਡੀ ਨੇ ਕਿਹਾ ਸੀ ਸੋਵੀਅਤ ਯੂਨੀਅਨ ਨੂੰ ਕਿ ਚੁੱਕੋ ਇਥੋਂ ਇਹ ਮਿਸਾਈਲਾਂ ਜਿਹੜੀਆਂ ਤੁਸੀਂ ਨਿਊਕਲੀਅਰ ਕਿਊਬਾ 'ਚ ਲਾਉਣਾ ਚਾਹੁੰਦੇ ਹੋ, ਕਿ ਵੀ ਸਾਡਾ ਬੈਕਯਾਰਡ ਹੈ, ਅਸੀਂ ਇੱਥੇ ਇਸ ਕਿਸਮ ਦੀ ਕੋਈ ਗੱਲ ਟੋਲਰੇਟ ਨਹੀਂ ਕਰਦੇ। ਸੋ ਜੇ ਅਮਰੀਕਾ ਦਾ ਵਰਤਾਰਾ ਇਹ ਹੈ, ਜਾਂ ਕੱਲ ਨੂੰ ਕੈਨੇਡਾ ਕੁਝ ਕਰਨਾ ਚਾਹੇ ਤੇ ਅਮਰੀਕਾ ਕਿਵੇਂ ਰਿਐਕਟ ਕਰੇਗਾ। ਸੋ ਜ਼ਾਹਰ ਹੈ ਕਿ ਪਾਕਿਸਤਾਨ ਦਾ ਇਹ ਕੰਸਰਨ ਜ਼ਰੂਰ ਹੈ ਕਿ ਵੀ ਅਫਗਾਨਿਸਤਾਨ ਦੇ ਵਿੱਚ ਕਿਸ ਕਿਸਮ ਦਾ ਰਜੀਮ ਆਏ, ਪਰ ਇਹ ਜਿਹੜੀ ਬਗਿਆਨੀ ਸ਼ਾਹ ਦੇ ਉੱਤੇ ਜਾ ਕੇ ਜਿਵੇਂ ਅਫਗਾਨਾਂ ਨੇ ਹੁਣ ਇੰਡੀਆ ਦੀ ਇਹ ਪ੍ਰੋਕਸੀ ਬਣੇ ਹੋਏ ਨੇ, ਇਹ ਵਰਤਾਰਾ ਜਿਹੜਾ ਕੰਡੈਮਨੇਬਲ ਹੈ। ਪਰ ਇਹਦੇ ਬਾਵਜੂਦ ਮੈਂ ਸਮਝਦਾ ਵੀ ਸਰਤਾਜ ਅਜ਼ੀਜ਼ ਨੇ ਬੜਾ ਗ੍ਰੇਸਫੁਲ ਇਸ ਦੇ ਉੱਤੇ ਵੀ ਐਟੀਟਿਊਡ ਰੱਖਦੇ ਹੈ। ਉਹਨਾਂ ਨੇ ਕਿਹਾ ਕਿ ਵੀ ਅਫਗਾਨ ਪ੍ਰੈਜ਼ੀਡੈਂਟਸ ਸਟੇਟਮੈਂਟ ਇਜ਼ ਰਿਗਰੈਟੇਬਲ, ਇਟ ਸ਼ੋਜ਼ ਐਂਗਜ਼ਾਈਟੀ ਇਨ ਕਾਬੁਲ ਐਂਡ ਇਜ਼ ਅੰਡਰਸਟੈਂਡੇਬਲ ਡਿਊ ਟੂ ਡਿਟੀਰੀਓਰੇਟਿੰਗ ਲਾਅ ਐਂਡ ਆਰਡਰ ਸਿਚੁਏਸ਼ਨ। ਬੜੀ ਡਿਪਲੋਮੈਟਿਕ ਸਟੇਟਮੈਂਟ ਹੈ। ਉਹਨਾਂ ਨੇ ਕਿਹਾ ਜੀ ਇਹ ਉੱਥੇ ਬੜੀ ਕਾਨੂੰਨ ਵਿਵਸਥਾ ਦੀ ਸਥਿਤੀ ਮਾੜੀ ਹੈ, ਇਸ ਕਰਕੇ ਜਿਹੜਾ ਹੈ ਉਹਨਾਂ ਨੇ ਕਿਹਾ ਹੋਣਾ। ਬਟ ਉਹਨਾਂ ਨੂੰ ਇਹ ਵੀ ਯਾਦ ਰੱਖਣਾ ਚਾਹੀਦਾ ਕਿ ਵੀ ਆਰ ਨੈਕਸਟ ਡੋਰ ਨੇਬਰਸ, ਔਰ ਉਹਨਾਂ ਨੇ, ਔਰ ਕਿਉਂਕਿ ਇੰਡੀਆ ਹੀ ਗੇਮ ਪਲੇ ਕਰ ਰਿਹਾ, ਇੰਡੀਆ ਅਫਗਾਨਾਂ ਨੂੰ ਆਪਣੇ ਹੱਥਾਂ ਤੇ ਚਾੜ ਕੇ ਪਾਕਿਸਤਾਨ ਦੇ ਖਿਲਾਫ ਵਰਤ ਰਿਹਾ ਔਰ ਅੱਗੋਂ ਵਰਤਣਾ ਚਾਹੁੰਦਾ ਹੈ। ਪਰ ਇਸ ਗੱਲ ਨੂੰ ਬਿਲਕੁਲ ਸਰਤਾਜ ਅਜ਼ੀਜ਼ ਨੇ ਠੀਕ ਸਮਝਿਆ। ਉਹਨਾਂ ਨੇ ਕਿਹਾ ਇੰਡੀਅਨ ਐਫਰਟਸ ਵਿਲ ਨਾਟ ਸਕਸੀਡ to spoil Pakistan ties with Afghanistan as our ties are religious and cultural, ਕਿ ਸਾਡੇ ਮਜ਼ਹਬੀ ਵੀ ਔਰ ਤਹਿਜ਼ੀਬੀ ਵੀ ਜਿਹੜੀਆਂ ਸਾਂਝਾਂ ਨੇ ਇਹਨਾਂ ਨੂੰ ਇੰਡੀਆ ਜਿਹੜਾ ਉਹ ਨਹੀਂ ਖਰਾਬ ਕਰ ਸਕਦਾ। ਦੈਟ ਇਜ਼ ਵਾਈ ਵੀ ਵਾਂਟ that terrorism should end in Afghanistan। ਉਹਨਾਂ ਨੇ ਜਿਹੜੀ ਹੈ ਇਹ ਗੱਲ ਅੰਮ੍ਰਿਤਸਰੋਂ ਵਾਪਸ ਆ ਕੇ ਕਹੀ, ਔਰ ਉਹਨਾਂ ਨੇ ਕਿਹਾ ਕਿ ਵੀ ਇੰਡੀਆ ਵਾਜ਼ ਟਰਾਈਂਗ ਟੂ ਯੂਜ਼ ਅਫਗਾਨਿਸਤਾਨ ਫॉर ਇਟਸ ਓਨ ਐਡਵਾਂਟੇਜ ਐਂਡ ਇਟ ਵਿਲ ਨਾਟ ਸਕਸੀਡ। ਸੋ ਅਸੀਂ ਬਿਲਕੁਲ ਇਸ ਵਰਤਾਰੇ ਨੂੰ ਵੀ ਕੰਡੈਮ ਕਰਦੇ ਹਾਂ ਜੋ ਅਫਗਾਨਿਸਤਾਨ ਦੇ ਪ੍ਰੈਜ਼ੀਡੈਂਟ ਨੇ ਲਿਆ। ਪਰ ਸਾਡੇ ਲਈ ਇੱਕ ਸਿੱਖ ਹੋਣ ਦੇ ਨਾਤੇ, ਔਰ ਇਹ ਗੱਲ ਕਿ ਅੰਮ੍ਰਿਤਸਰ ਕਿਉਂ ਨਹੀਂ ਜਾਣ ਦਿੱਤਾ, ਇਹ ਤਾਂ ਸਾਡਾ ਜ਼ਾਹਰ ਹੈ ਕਿ ਅਸੀਂ ਸਮਝਦੇ ਹਾਂ ਕਿ ਵੀ ਇਹ ਕਿਵੇਂ ਅਣਕਿਆ ਹੀ ਸੀ, ਇਸ ਦੇ ਨਾਲ ਸਾਡੀ ਜਿੱਤ ਹੋਈ ਹੈ। ਇਹਨੇ ਵੇ ਸਾਨੂੰ ਦੁੱਖ ਹੈ ਮਜ਼ਹਬੀ ਤੌਰ 'ਤੇ ਕਿ ਵੀ ਉਹ ਦਰਬਾਰ ਸਾਹਿਬ ਨਹੀਂ ਗਏ, ਪਰ ਇਹ ਗੱਲ ਸਾਬਤ ਕਰਦੀ ਹੈ ਕਿ ਭਾਰਤ ਕਿੰਨਾ ਸਕੇਅਰਡ ਹੈ ਇਸ ਮੁੱਦੇ ਤੋਂ ਹੀ ਕਿ ਸਿੱਖਾਂ ਮੁਸਲਮਾਨਾਂ ਦੀ ਸਾਂਝ, ਜਾਂ ਹੁਣ ਸਿੱਖ ਜੇ ਪਾਕਿਸਤਾਨ ਤੋਂ ਮੰਗ ਕਰਦੇ ਨੇ ਸਾਡੀ ਮਦਦ ਕਰੋ, ਤੇ ਕੱਲ ਨੂੰ ਪਾਕਿਸਤਾਨ ਜੇ ਹਾਂ ਕਰੇਗਾ ਜਾਂ ਕੋਈ ਵੀ ਪੋਜ਼ਿਟਿਵ ਲਾਈਨ ਲਏਗਾ ਤਾਂ ਇਹਨਾਂ ਦੇ ਲਈ ਫਿਰ ਕਿਵੇਂ ਇਹਨੂੰ ਉਹ ਹੈਂਡਲ ਕਰਨਗੇ। ਔਰ ਈਵਨ ਟ੍ਰਿਬਿਊਨ ਨੇ ਵੀ ਅਨਬਿਕਮਿੰਗ ਐਟ ਅੰਮ੍ਰਿਤਸਰ ਇੰਡੀਆ ਪਾਕਿਸਤਾਨ ਲੌਂਡਰ ਰਾਈਵਲਰੀ, ਈਵਨ ਟ੍ਰਿਬਿਊਨ ਨੇ ਕਿਹਾ ਕਿ ਵੀ ਇਹ ਗੰਦੀ ਇਹਨਾਂ ਨੇ ਆਪਣੀ ਜਿਹੜੀ ਹੈ ਲਾਂਡਰੀ ਹੈ ਉਹ ਧੋਤੀ ਹੈ ਇੰਡੀਆ ਨੇ, ਔਰ ਇਹ ਬਿਲਕੁਲ ਇਸ 'ਚੋਂ ਕੁਛ ਨਹੀਂ ਨਿਕਲਿਆ। ਪਰ ਜਿਹੜੀ ਦਰਬਾਰ ਸਾਹਿਬ ਦੇ ਹਵਾਲੇ ਨਾਲ ਈਵਨ ਇਹਨੇ ਵੀ ਨੋਟਿਸ ਲਿਆ, ਇੰਡੀਆ ਬਲੌਕਡ ਪਾਕਿਸਤਾਨ ਫੋਰਨ ਪਾਲਿਸੀ ਐਡਵਾਈਜ਼ਰ ਸਰਤਾਜ ਅਜ਼ੀਜ਼ ਅਟੈਂਪਟ ਟੂ ਵਿਜ਼ਿਟ ਗੋਲਡਨ ਟੈਂਪਲ ਔਨ ਸਿਕਿਉਰਿਟੀ ਗਰਾਊਂਡਸ, ਨੈਵਰ ਮਾਈਂਡ that the same arrangements were good enough for Prime Minister Narendra Modi to make an impromptu visit। ਕਿ ਮੋਦੀ ਦੇ ਲਈ ਕੋਈ ਸਿਕਿਉਰਿਟੀ ਦਾ ਡਰ ਨਹੀਂ ਸੀ, ਉਹ ਉੱਥੇ ਜਾ ਸਕਦਾ ਹੈ, ਡਰਾਮੇ ਕਰ ਰਿਹਾ ਹੈ, 5 ਵਾਰੀ ਝੁਕ ਰਿਹਾ ਹੈ, ਫਿਰ ਉਹ ਚਾਰਜ ਫਿਰ ਤੁਹਾਨੂੰ ਸ਼ਕਲੋਂ ਨਜ਼ਰ ਆਉਂਦੇ ਨੇ, ਸਾਰੇ ਇੰਟੈਲੀਜੈਂਸ ਦੇ ਬੰਦੇ ਹੀ ਨਾਲ ਨੇ। ਇਹ ਲੰਗਰ 'ਚ ਸੇਵਾ ਕਰ ਰਿਹਾ ਜੀ, ਉਹ ਆਪਣੇ ਚਾਰਕ ਬਿਠਾਏ ਨੇ, ਉਹ ਉਹਨਾਂ ਦੇ ਦਾਲ ਪਾ ਰਿਹਾ, ਚੰਗੀ ਸੇਵਾ ਕਰ ਰਿਹਾ। ਇਹਦੇ ਸਿਰ 'ਚ ਮਾਰੋ ਕੜਛੀ ਤੁਸੀਂ ਕਿ ਵੀ ਇਹਨੇ ਜੋ ਹਾਲ ਕੀਤਾ ਔਰ ਜੋ ਤੁਹਾਡੀ ਕੌਮ ਦਾ ਇਹ ਹਾਲ ਕਰ ਰਿਹਾ। ਲੇਕਿਨ ਜਦੋਂ ਆਪਣੇ ਕੁਹਾੜੀ ਦਾ ਦਸਤਾ ਬਣੇ ਹੁੰਦੇ ਨੇ, ਇਹ ਬਾਦਲ ਐਂਡ ਕੰਪਨੀ ਜਾਂ ਜਿਹੜੇ ਕੰਟਰੋਲ 'ਚ ਨੇ, ਉਹਨਾਂ ਨੂੰ ਚਾਹੀਦਾ ਸੀ ਕਿ ਵੀ ਇਸ ਐਕਟ ਨੂੰ ਕੰਡੈਮ ਕਰਦੇ ਕਿ ਸਰਤਾਜ ਅਜ਼ੀਜ਼ ਨੂੰ ਕਿਉਂ ਦਰਬਾਰ ਸਾਹਿਬ ਨਹੀਂ ਆਉਣ ਦਿੱਤਾ ਗਿਆ। ਸੋ ਅਸੀਂ ਇਸ ਵਰਤਾਰੇ ਦੀ ਨਿਖੇਧੀ ਕਰਦੇ, ਕੰਡੈਮ ਕਰਦੇ, ਔਰ ਨਾਲ ਹੀ ਆਸ ਵੀ ਕਰਦੇ ਹਾਂ ਕਿ ਹੁਣ ਪਾਕਿਸਤਾਨ ਵੀ ਤਾਂ ਕੋਈ ਜ਼ਰਾ ਅਣਕਿਆ ਤੇ ਕਹਿ ਦਿੱਤਾ, ਲੇਕਿਨ ਹੁਣ ਕੁਛ ਕਹਿ ਕੇ ਵੀ ਜ਼ਰੂਰ ਦਿਖਾਣ ਤਾਂ ਕਿ ਫਿਰ ਇਹ ਸਾਹਮਣੇ ਆ ਜਾਏ, ਇਹਨਾਂ ਨੂੰ ਪਤਾ ਲੱਗ ਜਾਏ ਕਿ ਤੁਸੀਂ ਦਰਬਾਰ ਸਾਹਿਬ ਵਿਜ਼ਿਟ ਰੋਕ ਕੇ ਕਿਸੇ ਬੌਂਡ ਨੂੰ ਕਮਜ਼ੋਰ ਨਹੀਂ ਕਰ ਸਕੇ। ਇਹ ਰਾਦਰ ਬੌਂਡ ਹੋਰ ਵੀ ਮਜ਼ਬੂਤ ਸਟਰੋਂਗ ਹੋਇਆ ਜੀ। ਡਾਕਟਰ ਸਾਹਿਬ ਬਿਲਕੁਲ, ਇੱਥੇ ਲੈਣੇ ਆ ਬ੍ਰੇਕ। ਵਿਊਅਰਸ, ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਆ ਆਫਟਰ ਦਿਸ ਸ਼ਾਰਟ ਬ੍ਰੇਕ।